ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਸਪਾਂਸਰ ਦੇ ਉੱਤੇ ਤੇ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਜਿਹੜੇ ਜ਼ਰੀਆ ਬਣਦੇ ਨੇ ਤੁਹਾਡੇ ਤੱਕ ਇਹਨਾਂ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਲੈਣੀ ਹੈ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਜੇਕਰ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੈ, ਹੋਮ ਲੋਨ ਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਨੇ। ਨੰਬਰ ਡਾਇਲ ਕਰ ਸਕਦੇ ਹੋ 855 905 2575 ਇਹਨਾਂ ਦਾ ਨਾਮ ਹੈ। ਪ੍ਰੋਗਰਾਮ ਦੇ ਵਿੱਚ ਹੁਣ ਵੱਧਦੇ ਮਿੰਟੂ ਗੁਰਸਰੀਆ ਜੀ ਦੇ ਵੱਲ ਤੇ ਉਹਨਾਂ ਤੋਂ ਜਾਣਦੇ ਆ ਕੁਝ ਖਾਸ ਵਾਪਰੀਆਂ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਖਬਰਾਂ ਵੱਲ ਵਧੀਏ ਤੇ ਸ਼ੁਰੂਆਤ ਮੋਹਾਲੀ ਤੋਂ ਕਰ ਲੈਂਦੇ ਆ ਜੀ। ਮੋਹਾਲੀ ਦੇ ਵਿੱਚ ਜਿਹੜਾ ਧਮਾਕਾ ਹੋਇਆ ਉਸ ਤੋਂ ਬਾਅਦ ਅਲਰਟ ਜਾਰੀ ਹੈ ਜੀ ਹੁਣ। ਬਿਲਕੁਲ ਅਲਰਟ ਜਾਰੀ ਹੈ, ਅਲਰਟ ਦੇ ਨਾਲ ਨਾਲ ਰਾਜਨੀਤੀ ਜਾਰੀ ਹੈ, ਬਿਆਨਬਾਜ਼ੀ ਜਾਰੀ ਹੈ, ਤਾਂ ਸਾਰਾ ਕੁਛ ਹੀ ਜਾਰੀ ਹੈ, ਜਾਂਚ ਵੀ ਜਾਰੀ ਹੈ, ਜਾਰੀ ਹੀ ਜਾਰੀ ਹੈ ਜੀ। ਤਾਂ ਉਹਦੇ 'ਚ ਹੁਣ ਦੇਖੋ, ਜਦੋਂ ਸੱਪ ਲੰਘ ਗਿਆ ਲੀਕਾਂ ਤੇ ਇਹਨਾਂ ਨੇ ਕੁੱਟਣੀਆਂ ਹੀ, ਉਹ ਫਾਰਮੈਲਿਟੀ, ਉਹ ਪਿਰਤ ਜਿਹੜੀ ਆ ਉਹ ਇਹਨਾਂ ਨੇ ਨਿਭਾਉਣੀ ਆ। ਇੰਟੈਲੀਜੈਂਸ ਹੈਡਕੁਆਟਰ ਹੋਵੇ ਤੇ ਇੰਟੈਲੀਜੈਂਸ ਹੀ ਫੇਲ ਹੋ ਜਾਵੇ, ਇਹ ਬੜੀ ਵੱਡੀ ਗੱਲ ਆ ਕਿ ਤੁਹਾਡੀ ਇੰਟੈਲੀਜੈਂਸੀ ਦੇ ਹੈਡਕੁਆਟਰ ਤੇ ਕੋਈ ਆ ਕੇ ਅਟੈਕ ਕਰ ਦਿੰਦਾ ਹੈ। ਹਾਲਾਂਕਿ ਇਸ ਨੂੰ ਟੈਰਰ ਅਟੈਕ ਦੱਸਿਆ ਜਾ ਰਿਹਾ ਹੈ। ਹੁਣੇ ਲੇਟੈਸਟ ਖਬਰ ਜਿਹੜੀ ਹੈ ਉਹ ਆ ਰਹੀ ਸੀਗੀ ਕਿ ਪੰਜਾਬ ਪੁਲਿਸ ਨੇ ਉਹ ਲਾਂਚਰ ਵੀ ਬਰਾਮਦ ਕਰ ਲਿਆ ਜਿਹਦੇ ਜ਼ਰੀਏ ਇਹ ਰਾਕਟ ਦਾਗਿਆ ਗਿਆ। ਹਾਲਾਂਕਿ ਬੜੇ ਵੱਡੇ ਸਵਾਲ ਨੇ ਇਸ ਸਾਰੇ ਘਟਨਾਕ੍ਰਮ ਦੇ ਨਾਲ ਜੁੜੇ, ਇਸ ਅਟੈਕ ਦੇ ਨਾਲ ਜੁੜੇ ਕਿ ਬਈ ਪਹਿਲੀ ਗੱਲ ਤੇ ਇਹ ਆ ਕਿ ਇੰਟੈਲੀਜੈਂਸ ਫੇਲ ਕਿੱਦਾਂ ਹੋ ਗਈ, ਔਰ ਸੈਕੰਡ ਚੀਜ਼ ਕਿ ਬਈ ਏਡਾ ਜ਼ਬਰਦਸਤ ਕਿਸੇ ਨੇ ਅਟੈਕ ਕੀਤਾ ਹੋਵੇ ਅੱਤਵਾਦੀਆਂ ਨੇ ਤਾਂ ਉਹ ਇੰਨਾ ਮਾਮੂਲੀ ਨੁਕਸਾਨ, ਮਤਲਬ ਕਿ ਇਕੱਲੇ ਸ਼ੀਸ਼ੇ ਤੋੜਨ ਤੱਕ ਸੀਮਤ ਰਹਿ ਗਿਆ ਹੋਵੇ, ਇਹ ਇੱਕ ਬੜੀ ਅਜੀਬੋ ਗਰੀਬ ਜੀ ਥਿਊਰੀ ਉੱਠਦੀ ਹੈ ਜੀ। ਖੈਰ ਗ੍ਰਿਫਤਾਰੀਆਂ ਵੀ ਸ਼ਾਇਦ ਹੋ ਜਾਣਗੀਆਂ ਕਿਉਂਕਿ ਕੁਝ ਬੰਦੇ ਇਹਨਾਂ ਨੇ ਰਾਉਂਡ ਅਪ ਕੀਤੇ ਹੋਏ ਨੇ, ਇਨਵੈਸਟੀਗੇਸ਼ਨ ਜਾਰੀ ਹੈ। ਖਾਸ ਤੌਰ ਤੇ ਮੇਰੇ ਖਿਆਲ ਦੇ ਨਾਲ ਹਰਿਆਣੇ ਬੰਨਿਓ ਬੰਦਾ ਚੁੱਕਿਆ ਗਿਆ ਕੋਈ, ਜਿਹਦੇ ਤੋਂ ਸਾਰੀ ਲੀਡ ਇਹਨਾਂ ਨੂੰ ਮਿਲੀ ਹੈ। ਡੀਜੀਪੀ ਨੇ ਸਾਫ਼ ਕਰ ਦਿੱਤਾ ਸੀਗਾ ਕਿ ਗ੍ਰਿਫਤਾਰੀਆਂ ਇਸ ਮਸਲੇ ਦੇ ਮੁਤਲਕ ਹੋਣਗੀਆਂ। ਰਾਜਨੀਤੀ ਆਪਣੀ ਥਾਂ ਤੇ ਆ, ਭਾਜਪਾ, ਅਕਾਲੀ ਦਲ, ਕਾਂਗਰਸ ਉਹ ਸਵਾਲ ਚੁੱਕਣਗੇ ਜ਼ਾਹਰਾ ਤੌਰ ਤੇ, ਪਰੰਤੂ ਵੱਡੀ ਗੱਲ ਇਹ ਹੈ ਕਿ ਮੈਂ ਹੁਣੇ ਇਹਨਾਂ ਦੇ ਇੱਕ ਚੀਫ ਸਪੋਕਸ ਪਰਸਨ ਨੂੰ ਸੁਣ ਰਿਹਾ ਸੀਗਾ, ਕੰਗ ਸਾਹਿਬ ਨੂੰ, ਉਹ ਅੱਜ ਕੱਲ ਸਿਆਸੀ ਰਫੂਗਿਰੀ ਬੜੀ ਕਾਰਾਗਰੀ ਨਾਲ ਕਰਦੇ ਨੇ, ਤਾਂ ਉਹ ਕਹਿ ਰਹੇ ਸਨ ਕਿ ਦੇਖੋ ਜੀ ਇਹ ਸਰਹੱਦੀ ਸੂਬਾ ਹੈ, ਸਰਹੱਦ ਪਾਰ ਤੋਂ ਮਤਲਬ ਕਿ ਸਾਰਾ ਕੁਛ ਹੋ ਜਾਂਦਾ ਆ, ਇਹਨਾਂ ਨੇ 50 ਕਿਲੋਮੀਟਰ ਵਾਲਾ ਦਾਇਰਾ ਵਧਾ ਲਿਆ ਵਗੈਰਾ ਵਗੈਰਾ ਤਰਕ। ਬਈ ਗੱਲ ਇਹ ਆ ਕਿ ਇੱਕ ਪਾਸੇ ਤਾਂ ਉਹ ਆਪਣੀ ਡਿਬੇਟ ਦੇ ਵਿੱਚ ਇਹ ਕਹਿ ਰਹੇ ਸਨ ਕਿ ਪਾਕਿਸਤਾਨ ਮਤਲਬ ਕਿ ਇਹਦੇ ਲਈ ਜ਼ਿੰਮੇਵਾਰ ਹੋ ਸਕਦਾ ਜਾਂ ਹੈ, ਤਾਂ ਦੂਜੇ ਪਾਸੇ ਕਹਿ ਰਹੇ ਸਨ ਕਿ ਕੁਝ ਮਤਲਬ ਕਿ ਇੱਥੇ ਦੀਆਂ ਫੋਰਸਸ ਐਂਟੀ ਪੰਜਾਬ ਫੋਰਸਸ ਜਿਨ੍ਹਾਂ ਦਾ ਕੰਮ ਇਹ ਆ ਕਿ ਸਿਆਸੀ ਲਾਹੇ ਵਾਸਤੇ ਧਰਮ ਨੂੰ ਇਸਤੇਮਾਲ ਕਰਨਾ, ਮਜ਼ਹਬ ਨੂੰ ਇਸਤੇਮਾਲ ਕਰਨਾ ਜਾਂ ਫਿਰਕੂਪਣੀ ਨੂੰ ਇਸਤੇਮਾਲ ਕਰਨਾ, ਤਾਂ ਕੰਟਰਾਡਿਕਸ਼ਨ ਆਪਣੇ ਆਪ ਦੇ ਵਿੱਚ ਆ ਕਿ ਤੁਸੀਂ ਇੱਕ ਥਾਂ ਤੇ ਜਾਂ ਇੱਕ ਨਤੀਜੇ ਤੇ ਨਹੀਂ ਪਹੁੰਚ ਰਹੇ। ਤਾਂ ਦੂਜੇ ਪਾਸੇ ਜੇ ਦੇਖੀਏ ਤਾਂ ਗੱਲ ਇਹ ਆ ਕਿ ਚੀਫ ਮਿਨਿਸਟਰ ਨੇ ਵੀ ਕਿਹਾ ਹੈ ਕਿ ਕੋਈ ਦੋਸ਼ੀ ਬਖਸ਼ਿਆ ਨਹੀਂ ਜਾਏਗਾ, ਮੀਟਿੰਗ ਵੀ ਲਈ ਹੈ ਉਹਨਾਂ ਨੇ, ਉਹ ਸਾਰਾ ਕੁਝ ਹੋਇਆ ਹੈ, ਉਹ ਸਾਰਾ ਕੁਝ ਹੋਇਆ। ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਕਹਿ ਦਿੱਤਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਕਾਇਰ ਲੋਕ ਨੇ ਉਹ, ਜਿਹੜੇ ਅਮਰਿੰਦਰ ਸਿੰਘ ਉਹਨਾਂ ਨੇ ਤੇ ਫਿਰ ਨਿਸ਼ਾਨਾ ਕਾਸੀ ਦੇਣਾ ਹੁੰਦਾ, ਤੁਹਾਨੂੰ ਪਤਾ ਹੈ, ਉਹਨਾਂ ਨੇ ਕਿਹਾ ਕਿ ਪੰਜਾਬ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਹੋਣ ਵਾਲੀਆਂ ਦੁਸ਼ਮਣ ਤਾਕਤਾਂ ਤੋਂ ਲਗਾਤਾਰ ਖਤਰਾ ਹੈ ਤੇ ਇਸ ਖਤਰੇ ਨੂੰ ਨੱਥ ਪਾਉਣ ਲਈ ਇਕਜੁੱਟਤਾ, ਤਾਲਮੇਲ ਅਤੇ ਜੋ ਹੋਰ ਸਹਿਯੋਗ ਹੁੰਦਾ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਖੈਰ ਇਹ ਸਾਰਾ ਕੁਛ ਤੇ ਇੱਕ ਪਾਸੇ ਆ, ਪਰੰਤੂ ਮੇਰਾ ਮੰਨਣਾ ਇਹ ਆ ਕਿ ਬਈ ਹੁਣ ਕੋਈ ਸਫਾਈ ਨਹੀਂ ਹੈ ਸੱਤਾਧਾਰੀਆਂ ਜੀ, ਕਿਉਂਕਿ ਉਹ ਜੋ ਮਰਜ਼ੀ ਕਹਿਣ ਕਿ ਇੱਧਰ ਹੋ ਗਿਆ, ਉਹ ਹੋ ਗਿਆ, ਕਾਇਰ ਨੇ ਕਰ ਦਿੱਤਾ ਕਿ ਲਾਅ ਐਂਡ ਆਰਡਰ ਤੁਹਾਡੇ ਕੋਲ ਆ,
ਕੁਛ ਵੀਕ ਦੇ ਵਿੱਚ ਇੰਨਾ ਕੁਛ ਵਾਪਰ ਗਿਆ ਵਾ ਕਿ ਹੁਣ ਖਲਾਰਾ ਪੈਂਦਾ ਨਜ਼ਰ ਆ ਰਿਹਾ। ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਝੰਡੇ ਲੱਗਣੇ, ਉਸ ਤੋਂ ਬਾਅਦ ਉਸ ਮੁੱਦੇ ਨੂੰ ਬਹੁਤ ਵੱਡਾ ਬਣਾ ਦੇਣਾ, ਜੀ ਇਹ ਕਿਤੇ ਨਾ ਕਿਤੇ ਸੰਕੇਤ ਹੈ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹੋਣਗੇ ਉਹਦੇ ਵਿੱਚ ਸਿਆਸੀ ਠਿੱਬੀਆਂ ਦੇ ਵਿੱਚ ਸ਼ਾਇਦ ਪੰਜਾਬ ਦਾ ਜਿਹੜਾ ਇਹ ਪੀਸ ਹੈ, ਅਮਨ ਆ, ਭਾਈਚਾਰਕ ਸਾਂਝ ਆ, ਸ਼ਾਇਦ ਇਹਨੂੰ ਨਜ਼ਰ ਨਾ ਲੱਗ ਜਾਵੇ। ਇਹ ਇੱਕ ਡਰ ਆ, ਇਹ ਇੱਕ ਧੁੜਕੂ ਆ ਕਿ ਭਾਈ ਜੀ ਜਿਸ ਤਰ੍ਹਾਂ ਦੇ ਇਮਕਾਨ ਨੇ, ਜਿਸ ਤਰ੍ਹਾਂ ਦੇ ਸੰਕੇਤ ਨੇ, ਉਹ ਸ਼ੁਭ ਨਹੀਂ ਹੈ, ਉਹ ਸੁਖਾਵੇਂ ਨਹੀਂ ਹੈ, ਉਹ ਪੋਜ਼ਿਟਿਵ ਨਹੀਂ ਹੈ। ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਜੇ ਦੇਖੀਏ ਤਾਂ ਇਹ ਐਂਗਲ ਲੱਗਦਾ ਹੈ ਕਿ ਕੋਈ ਸਾਜ਼ਿਸ਼ ਹੈ। ਥੋੜਾ ਨਹੀਂ, ਮੈਂ ਤੇ ਕਹੂੰਗਾ ਕਿ ਬਹੁਤਾ ਹੀ ਐਂਗਲ ਲੱਗਦਾ ਹੈ ਕਿ ਐਨ ਮੌਕੇ ਤੇ ਇਹੋ ਜਿਹੀਆਂ ਸਾਜ਼ਿਸ਼ਾਂ ਹੁੰਦੀਆਂ ਨੇ। ਖਾਸ ਤੌਰ ਤੇ ਰਾਜਨੀਤੀ ਜਿਹੜੀ ਆ ਉਹ ਅੱਜ ਕੱਲ ਸ਼ੱਕੀ ਆ। ਮਤਲਬ ਮੈਂ ਨਹੀਂ ਕਹਿੰਦਾ ਕਿ ਸਾਰੀ ਦੀ ਸਾਰੀ ਰਾਜਨੀਤੀ ਜਾਂ ਸਾਰੇ ਦੇ ਸਾਰੇ ਰਾਜਨੀਤਿਕ ਬੰਦੇ ਜੀ ਗਿਰੇ ਨੇ, ਬੇਗਰਕ ਨੇ, ਪਰੰਤੂ ਰਾਜਨੀਤੀ ਸ਼ੱਕੀ ਰਹਿੰਦੀ ਹੈ ਇਹੋ ਜਿਹੀਆਂ ਗਤੀਵਿਧੀਆਂ 'ਚ। ਸੋ ਇਹ ਸਾਰਾ ਕੁਛ ਅੱਜ ਵਾਪਰਿਆ ਦਿਨ ਪਰ, ਔਰ ਇਹ ਵਾਪਰਨ ਦਾ ਸਿਲਸਿਲਾ ਮੇਰੇ ਖਿਆਲ ਦੇ ਨਾਲ ਅੱਗੇ ਵੀ ਚੱਲੇਗਾ ਕਿਉਂਕਿ ਪ੍ਰਤੀਕਰਮ ਆਉਣਗੇ 1-2 ਦਿਨ। ਇਹ ਜੀ ਖਬਰ ਬਹੁਤ ਜ਼ਿਆਦਾ ਹਾਈਲਾਈਟ ਰਹੇਗੀ। ਉਸ ਤੋਂ ਬਾਅਦ ਫਿਰ ਇਹ ਇਨਵੈਸਟੀਗੇਸ਼ਨ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੱਬ ਕੇ ਰਹਿ ਜਾਏਗੀ। ਆਪਾਂ ਜਿਵੇਂ ਦੇਖਿਆ ਹੀ ਹੈ ਕਿ ਲੁਧਿਆਣੇ ਦੇ ਵਿੱਚ ਵੀ ਬਲਾਸਟ ਹੋਇਆ ਸੀ ਇਲੈਕਸ਼ਨ ਤੋਂ ਪਹਿਲਾਂ, ਉਹਦਾ ਨਤੀਜਾ ਅੱਜ ਤੱਕ ਇਨਵੈਸਟੀਗੇਸ਼ਨ ਦਾ ਜਿਹੜਾ ਉਹ ਨਿਲ ਬਟਾ ਸਨਾਟਾ ਹੈ। ਬਾਕੀ ਸਾਨੂੰ ਬਈ ਅਮਨ ਚੈਨ ਦੇ ਨਾਲ ਰਹਿਣ ਦਿਓ, ਰਾਜਨੀਤੀ ਦੀ ਭੇਟ ਨਾ ਚੜੋ। ਉਹ ਕਿਸੇ ਨੇ ਕਿਹਾ ਸੀਗਾ ਕਿ ਮਿਲ ਕੇ ਸਭ ਅਮਨੋ ਚੈਨ ਸੇ ਰਹੀਏ, ਲਾਨਤੇ ਭੇਜੀਏ ਫਸਾਦੋਂ ਪਰ। ਜੀ ਤਾਂ ਅਸੀਂ ਤਾਂ ਰਲ ਮਿਲ ਕੇ ਰਹਿਣਾ ਚਾਹੁੰਦੇ ਹਾਂ, ਤਾਂ ਰੱਬ ਦਾ ਵਾਸਤਾ ਬਈ ਰਹਿਣ ਦਿਓ। ਹੂੰ ਜੀ ਜੀ ਅੱਛਾ ਮਿੰਟੂ ਜੀ, ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਰਾਜਾ ਵੜਿੰਗ ਤੇ ਸੋਨੀ ਸਾਹਿਬ ਤੋਂ ਪੁੱਛਗਿੱਛ ਹੋ ਸਕਦੀ ਹੈ। ਕਿਹੜੇ ਮਾਮਲੇ 'ਚ ਪੁੱਛਗਿੱਛ? ਦੇਖੋ ਗੱਲ ਇਹ ਆ ਕਿ ਇਹਦੇ ਸੰਕੇਤ ਮਿਲ ਗਏ ਸਨ ਜੀ ਤੇ ਅਸੀਂ ਦੱਸਿਆ ਵੀ ਸੀ ਆਪਣੇ ਸਰੋਤਿਆਂ ਨੂੰ, ਐਸਾ ਹੋ ਸਕਦਾ ਆ ਹੂੰ ਕਿ ਸਾਬਕਾ ਟਰਾਂਸਪੋਰਟ ਮਿਨਿਸਟਰ ਕਿਸੇ ਮਾਮਲੇ ਦੇ ਵਿੱਚ ਘਿਰ ਸਕਦੇ ਨੇ। ਤੇ ਉਹ ਮਾਮਲਾ ਕੀ ਸੀਗਾ? ਬੱਸਾਂ ਦੀਆਂ ਬਾਡੀਆਂ ਦਾ ਮਸਲਾ। ਇਹਨਾਂ ਨੇ ਨਵੀਂ ਸਵਾ 800 ਬੱਸ ਪਾਈ ਸੀਗੀ। ਹੂੰ ਉਹਦੇ ਤੇ ਵੈਸੇ ਵੀ ਸਵਾਲ ਉੱਠ ਰਹੇ ਸਨ ਕਿ ਬਈ ਬਾਡੀਆਂ ਪਹਿਲੀ ਵਾਰ ਰਾਜਸਥਾਨ ਚੋਂ ਲੱਗੀਆਂ ਸੀ, ਹਾਲਾਂਕਿ ਪਹਿਲਾਂ ਵਿੱਚ ਚਰਚਾ ਸੀ ਕਿ ਯੂਪੀ ਤੋਂ ਲੱਗੀਆਂ। ਆਮ ਤੌਰ ਤੇ ਉਹ ਬਾਡੀਆਂ ਜਿਹੜੀਆਂ ਹੁੰਦੀਆਂ ਨੇ ਹੂੰ ਉਹ ਹਰਿਆਣੇ ਤੋਂ ਲੱਗਦੀਆਂ ਨੇ, ਜਾਂ ਸਾਡੇ ਪੰਜਾਬ ਦੇ ਪਾਸ ਵੀ ਬਹੁਤ ਵਧੀਆ ਕਹ ਲਓ ਕਿ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਬਾਡੀਆਂ ਲਾਉਂਦੀਆਂ। ਤਾਂ ਉਹ ਇੱਕ ਵਜ਼ਾਰਤ ਵੀ ਸੀ, ਇੱਕ ਸਵਾਲ ਵੀ ਸੀ ਤੇ ਇੱਕ ਚਰਚਾ ਵੀ ਸੀ ਕਿ ਗੜਬੜੀ ਹੈ। ਹੁਣ ਟਰਾਂਸਪੋਰਟ ਮਿਨਿਸਟਰ ਜਿਹੜੇ ਮੌਜੂਦਾ ਨੇ, ਲਾਲਜੀਤ ਸਿੰਘ, ਤਾਂ ਜੀ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਬਈ ਇਸ ਮਾਮਲੇ ਦੇ ਵਿੱਚ ਲੋੜ ਪਈ ਤੇ ਵੜਿੰਗ ਸਾਹਿਬ ਨੂੰ ਸੱਦਾਂਗੇ, ਬੁਲਾਵਾਂਗੇ ਵੀ ਜਾਂਚ ਪੜਤਾਲ। ਹੂੰ ਤਾਂ ਦੂਸਰੇ ਪਾਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਸਾਬਕਾ ਡਿਪਟੀ ਚੀਫ ਮਿਨਿਸਟਰ ਸਨ, ਸੋਨੀ ਸਾਹਿਬ ਸਾਬਕਾ ਸਿਹਤ ਮੰਤਰੀ ਸਨ, ਕਿ ਬਈ ਇਹਨਾਂ ਨੇ ਵੀ ਕਰੋੜਾਂ ਅਰਬਾਂ ਦੀ ਲੈਂਡ ਜਿਹੜੀ ਹੈ ਉਹ ਆਪਣੇ ਭਤੀਜੇ ਨੂੰ ਦਵਾਈ ਹੈ। ਜੀ ਉਹ ਸਰਕਟ ਹਾਊਸ ਵਾਲੀ ਜ਼ਮੀਨ ਦਾ ਰੌਲਾ ਪੈਂਦਾ ਜਿਹਦੇ ਵਿੱਚ 4 ਸਟਾਰ ਹੋਟਲ ਬਣਨਾ ਹੈ। ਕਥਿਤ ਤੌਰ ਤੇ ਕਹਿੰਦੇ ਆ ਕਿ ਕੰਪਨੀ ਵੀ ਇਹਨਾਂ ਨੇ ਆਪਣੀ ਬਣਾ ਲਈ ਕੰਸਟਰਕਸ਼ਨ ਵਾਸਤੇ, ਜੀ ਠੇਕਾ ਵੀ ਆਪ ਲੈ ਲਿਆ, ਔਰ ਉਹਦੇ ਵਿੱਚ ਕੀ ਹੈ ਕਿ ਸਰਕਾਰ ਨੂੰ ਇਹ ਐਗਰੀਮੈਂਟ ਕੀਤਾ ਵਾ ਕਿ ਤੁਹਾਨੂੰ ਸਾਲ ਦਾ 1 ਕਰੋੜ ਰੁਪਈਆ ਦੇਣਾ, ਪਰ ਬਹੁਤ ਕਹਿੰਦੇ ਆ ਕਿ ਉਹ ਸੌਦਾ ਗਾਂਦਾ ਹੈ, ਕਮਾਈ ਖੋਰਾ ਹੈ। ਸੋ ਇਹ ਮਾਮਲਾ ਜਿਹੜਾ ਕੁਛ ਇਸ ਪੱਖ ਤੋਂ ਆ। ਤਾਂ ਯਾਨੀ ਕੁੱਲ ਮਿਲਾ ਕੇ 2 ਸਾਬਕਾ ਮੰਤਰੀ, ਜਾਂ ਕਹਿ ਲਓ ਕਿ ਜਿਹੜੇ 2 ਸਾਬਕਾ ਪਾਵਰ ਹਾਊਸ ਕਹਿ ਸਕਦੇ ਹਾਂ ਆਪਾਂ, ਕਿ ਉਹਨਾਂ ਦੇ ਵਾਰੰਟ ਨਿਕਲਦੇ ਨਜ਼ਰ ਆ ਰਹੇ ਨੇ। ਸਿਆਸੀ ਤੌਰ ਤੇ ਇਹੀ ਆਪਾਂ ਸ਼ਬਦ ਇਸਤੇਮਾਲ ਕਰਦੇ ਹਾਂ ਕਿ ਕਿਤੇ ਨਾ ਕਿਤੇ ਬਈ ਜਿਸ ਤਰ੍ਹਾਂ ਵਜ਼ੀਰ ਕਹਿ ਰਿਹਾ ਵਾ, ਮੌਜੂਦਾ ਧਿਰ ਦਾ, ਸੱਤਾ ਧਿਰ ਦਾ ਵਜ਼ੀਰ ਕਹਿ ਰਿਹਾ, ਤਾਂ ਹੋ ਜੀ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਬਈ ਇਸ ਤਰ੍ਹਾਂ ਨੂੰ ਕਹਾਣੀ ਤੁਰ ਪਵੇ। ਹੂੰ ਜੀ ਬਿਲਕੁਲ। ਅਗਲੀ ਖਬਰ ਦੀ ਜੇਕਰ ਗੱਲ ਕਰੀਏ ਮਿੰਟੂ ਜੀ, ਤਾਂ ਬਿਕਰਮ ਮਜੀਠੀਆ ਨੂੰ ਵੀ ਵੱਡਾ ਝਟਕਾ ਲੱਗਿਆ ਸੁਪਰੀਮ ਕੋਰਟ 'ਚੋਂ। ਹਾਂਜੀ, ਬਿਲਕੁਲ ਵਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਿਹੜੀ ਚਾਰਾਚੋਈ ਕੀਤੀ ਸੀਗੀ, ਜਿਹਦੀ ਆਪਾਂ ਅਕਸਰ ਗੱਲ ਕਰਦੇ ਸਾਂ ਹੂੰ ਕਿ ਬਈ ਇਹ FIR ਜਿਹੜੀ ਆ ਉਹ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ, ਤਾਂ ਸੁਪਰੀਮ ਕੋਰਟ ਨੇ ਇਹਦੀ ਸੁਣਵਾਈ ਕਰਨ ਤੋਂ ਹੀ ਨਾ ਕਰ ਦਿੱਤੀ ਆ। ਤਾਂ ਇਹਦੇ ਵਿੱਚ ਝਟਕੇ ਵਾਲੀ ਗੱਲ ਤੇ ਹੈ, ਜੀ ਡੈਫੀਨਿਟਲੀ ਝਟਕੇ ਵਾਲੀ ਗੱਲ ਹੈ। ਹੂੰ ਤੋਂ ਦੂਜੀ ਗੱਲ ਇਹ ਆ ਕਿ ਹੁਣ ਇਹਨਾਂ ਵਾਸਤੇ ਇੱਕ ਚੀਜ਼ ਜਿਹੜੀ ਆ ਉਹ ਚੰਗੀ ਇਹ ਹੋਈ ਆ ਕਿ ਸੁਪਰੀਮ ਕੋਰਟ ਨੇ ਵਾਪਸ ਇਹਨਾਂ ਨੂੰ ਕਿਹਾ ਕਿ ਤੁਸੀਂ ਹਾਈ ਕੋਰਟ ਜਾਓ। ਮਤਲਬ ਕਿ ਵੈਸੇ ਤਾਂ ਜੇ ਤੁਸੀਂ ਦੇਖੋਗੇ ਤੇ ਇਹਨਾਂ ਦੀ ਅੱਜ ਪੈਰਵਾਈ ਜਿਹੜੀ ਹੈ ਕਪਿਲ ਸਿੱਬਲ ਕਰ ਰਹੇ ਸਨ,
ਜਿਹੜੇ ਬਿਲਕੁਲ ਕਹ ਬਿਲਕੁਲ ਲਓ ਕਿ G23 ਦੇ ਮੈਂਬਰ ਵੀ ਹੈ, ਜੀ ਕਾਂਗਰਸੀ ਆਗੂ ਵੀ ਹੈ, ਜੀ ਤਾਂ ਇੱਕ ਵਕੀਲ ਵੀ ਹੈ। ਤਾਂ ਉਹ ਇਹਨਾਂ ਦੀ ਪੈਰਵਾਈ ਕਰਨ ਵਾਸਤੇ ਉੱਥੇ ਪਹੁੰਚੇ ਹੋਏ ਸਨ। ਤਾਂ ਦੂਸਰੇ ਪਾਸੇ ਮਤਲਬ ਕਿ ਜਿਹੜੇ ਜਸਟਿਸ DI ਚੰਦਰਚੂੜ ਹੈਗੇ ਨੇ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਧਾਰਾ 32 ਦੇ ਤਹਿਤ ਰਿਟ ਪਟੀਸ਼ਨ ਕਿਉਂ ਪਾਈ ਹੈ? ਤੁਹਾਡੇ ਕੋਲ ਹੋਰ ਵੀ ਹੈਰਾਨ ਕਿ ਤੁਸੀਂ ਹਾਈ ਕੋਰਟ ਨਹੀਂ ਜਾ ਸਕਦੇ। ਜੀ ਤਾਂ ਸਿਖਰਲੀ ਅਦਾਲਤ ਨੇ ਪਟੀਸ਼ਨਰ ਨੂੰ ਯਾਨੀ FIR ਜੋ ਰੱਦ ਕਰਵਾਉਣ ਵਾਸਤੇ ਪਟੀਸ਼ਨ ਪਾਈ ਸੀ, ਕਿਹਾ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਸਕਦੇ ਹੋ। ਤਾਂ ਜੀ ਇਹਨਾਂ ਦਾ ਕੇਸ ਵਾਪਸ ਉੱਥੇ ਹੀ ਆ ਜਾਏਗਾ ਜਿੱਥੇ ਅੱਗੇ ਵੀ ED ਵਾਲਾ ਮਸਲਾ ਚੱਲਦਾ ਪਿਆ, ਜਾਂ ਜਿੱਥੇ ਬੇਲ ਲੱਗਣੀ ਹੈ, ਕਿਉਂਕਿ ਹੇਠਲੀ ਅਦਾਲਤ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਜ਼ਮਾਨਤ ਜਿਹੜੀ ਹੈ ਉਹ ਇਹਨਾਂ ਨੂੰ ਨਹੀਂ ਮਿਲੀ ਤੇ ਮਿਲਣ ਦੀ ਸੰਭਾਵਨਾ ਵੀ ਨਹੀਂ ਸੀ। ਅਪਰ ਕੋਰਟ ਦੇ ਵਿੱਚ ਇਹ ਹਾਲੇ ਤੱਕ ਗਏ ਨਹੀਂ ਸਨ, ਸਿੱਧੇ ਚਲੇ ਗਏ ਸੀ ਸੁਪਰੀਮ ਕੋਰਟ ਦੇ ਵਿੱਚ। ਤਾਂ ਹੁਣ ਕੀ ਹੋਏਗਾ? ਦੋਏ ਚੀਜ਼ਾਂ ਹੋਣਗੀਆਂ ਕਿ ਇੱਕ ਤਾਂ ਸ਼ਾਇਦ ਹੋ ਸਕਦਾ ਕੁਐਸ਼ਨ ਵਾਸਤੇ ਭਾਵੇਂ ਆ ਕਿ FIR ਨੂੰ ਕੁਐਸ਼ ਕਰਨ ਵਾਸਤੇ ਪਟੀਸ਼ਨ ਪਾਈ ਜਾਵੇ, ਜੀ ਤੇ ਸੈਕੰਡ ਚੀਜ਼ ਹੋ ਸਕਦਾ ਆ ਕਿ ਬਈ ਇਹ ਬੇਲ ਵੀ ਇੱਥੇ ਲਾ ਦੇ, ਕਿਉਂਕਿ ਹੁਣ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਵਾਪਸ ਹਾਈ ਕੋਰਟ ਜਾਓ, ਪਰ ਉਦੋਂ ਤੱਕ ਕਹਿ ਲਓ ਕਿ ਮਜੀਠੀਆ ਨੂੰ ਜੇਲ੍ਹ ਦੀ ਦਾਲ ਪੀਣੀ ਪਏਗੀ। ਤੱਕ ਕਿੰਨੇ ਚਿਰ ਦੀ ਕਿਸਮਤ ਦੇ ਵਿੱਚ ਮੁਕੱਦਰ ਦੇ ਵਿੱਚ ਕੋਈ ਤੈਅ ਨਹੀਂ ਕਰ ਸਕਦਾ, ਕੋਈ ਪ੍ਰੈਡਿਕਟ ਨਹੀਂ ਕਰ ਸਕਦਾ। ਜੀ ਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਘਟਣ ਦਾ ਨਾਂ ਨਹੀਂ ਲੈ ਮਿੰਟੂ ਜੀ, ਮੋਬਾਈਲ ਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਡੂ ਨਾਟ ਡਿਸਟਰਬ, ਪਰ ਹੁਣ ਦੱਸਦੇ ਆ ਵੀ ਬੱਗੇ ਦੇ ਘਰ ਦੀ ਤਖਤੀ ਤੇ ਵੀ ਟੰਗਿਆ ਜਾਊਗਾ ਡੂ ਨਾਟ ਡਿਸਟਰਬ। ਮਾਜਰਾ ਕੀ ਹੈ? ਬਿਲਕੁਲ, ਦੇਖੋ ਉਹਦੇ ਘਰ ਦੇ ਅੱਗੇ ਜੋ ਮਰਜ਼ੀ ਲਿਖਦੇ ਨੇ ਹੁਣ, ਜੀ ਮਸਲਾ ਇਹ ਹੈ ਕਿ ਬਈ ਉਹਨੂੰ ਰਾਹਤ ਮਿਲ ਗਈ ਆ ਤੇ ਬੜੀ ਵੱਡੀ ਰਿਲੀਫ ਮਿਲੀ ਆ ਹਾਈ ਕੋਰਟ ਦੇ ਵਿੱਚੋਂ। ਜੀ ਅਸਲ 'ਚ ਕੀ ਹੈ ਕਿ ਅੱਜ ਸੁਣਵਾਈ ਹੋਣੀ ਸੀਗੀ, ਜਿਹੜੀ ਉਹ ਵੀਕਐਂਡ ਤੇ ਖਤਮ ਹੋਈ ਸੀਗੀ ਸੁਣਵਾਈ। ਤਾਂ ਨਵੇਂ ਸਿਰੇ ਤੋਂ ਫਿਰ ਜਦੋਂ ਸੁਣਵਾਈ ਹੋਈ ਸਵੇਰੇ 11 ਵਜੇ, ਇਹ ਸੁਣਵਾਈ ਜਿਹੜੀ ਸ਼ੁਰੂ ਹੋ ਗਈ ਸੀਗੀ, ਇਹਦੇ ਵਿੱਚ ਦਲੀਲਾਂ ਦਾ ਦੌਰ ਚੱਲਿਆ, ਦੋਹਾਂ ਪਾਸਿਆਂ ਤੋਂ ਦਲੀਲਾਂ ਰੱਖੀਆਂ ਗਈਆਂ। ਜੀ ਤਾਂ ਹੁਣ ਅਖੀਰ ਦੇ ਵਿੱਚ ਜੋ ਗੱਲ ਸਾਫ਼ ਹੋਈ ਹੈ ਕਿ 5 ਤਰੀਕ ਤੱਕ ਹੂੰ ਬੱਗਾ ਦੀ ਅਰੈਸਟ ਸਟੇ ਆ, 5 ਜੁਲਾਈ ਦੀ। ਤਾਂ ਇਹਦਾ ਜੀ ਮਤਲਬ ਕਿ ਡੂ ਨਾਟ ਡਿਸਟਰਬ ਉਹ ਲਿਖ ਸਕਦਾ ਆਪਣੇ ਘਰ ਦੇ ਮੂਹਰੇ ਕਿ ਬਈ ਮੈਨੂੰ ਆ ਕੇ ਪਰੇਸ਼ਾਨ ਨਾ ਕਰੋ। ਪਰ 6 ਜੁਲਾਈ ਨੂੰ, ਜਾਂ ਕਹਿ ਲਓ ਕਿ 6 ਜੁਲਾਈ ਨੂੰ, ਵੈਸੇ ਪੰਜਾਬ ਪੁਲਿਸ ਨੇ ਟਾਈਮ ਦਿੱਤਾ ਆਪਣੇ ਵੱਲੋਂ ਕਿ ਅਸੀਂ ਜਾਵਾਂਗੇ, ਪਰ ਉਹਦੇ ਵਾਸਤੇ ਤਾਕੀਦ ਇਹ ਕੀਤੀ ਗਈ ਆ ਕਿ 3 ਪੁਲਿਸ ਆਫੀਸਰ ਨਾਲ ਜਾਣਗੇ ਬੱਗੇ ਦੇ ਘਰ ਦੇ ਵਿੱਚ। ਜੀ ਐਦੋਂ ਵੱਧ ਨਹੀਂ ਗਿਣਤੀ ਹੋਏਗੀ। ਬੱਗਾ ਬੈਠਾ ਹੋਏਗਾ ਸੋਫੇ ਤੇ, ਕਦੇ ਅਪ ਕਦੇ ਡਾਊਨ, ਕਦੇ ਅਪ ਕਦੇ ਡਾਊਨ। ਤਾਂ ਇਸ ਜੀ ਤਰ੍ਹਾਂ ਮਤਲਬ ਕਿ ਚਾਹ ਦੀਆਂ ਚੁਸਕੀਆਂ ਲੈ ਕੇ, ਬਿਸਕੁਟ ਖਾ ਕੇ, ਬਿਸਕੁਟ ਦਬੋ ਕੇ ਉਹ ਜਵਾਬ ਦੇਵੇਗਾ ਬਹੁਤ ਸ਼ਾਨਦਾਰ ਢੰਗ ਦੇ ਨਾਲ। ਸੋ ਇਸ ਕਰਕੇ ਬੱਗੇ ਨੂੰ ਬਹੁਤ ਵੱਡੀ ਰਿਲੀਫ ਮਿਲ ਗਈ ਆ। ਖੈਰ, ਇੱਥੇ ਜਿਹੜੀ ਬਹਿਸ ਹੋਈ ਸੀ, ਪੰਜਾਬ ਪੁਲਿਸ ਨੇ ਜੋ ਡਿਟੇਨ ਕੀਤਾ ਸੀਗਾ ਬੱਗੇ ਨੂੰ, ਜੀ ਤਾਂ ਉਹਦੇ ਵਿੱਚ ਸਾਰੀ ਸੁਣਵਾਈ ਚੱਲਦੀ ਰਹੀ, ਉਹਦੇ ਤੇ ਕੇਂਦਰਿਤ ਰਹੀ। ਇਹ ਪੁਆਇੰਟ ਵੀ ਉੱਠਿਆ ਕਿ ਤੇਜਿੰਦਰ ਬੱਗਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ। ਇੱਥੇ ਵੀ ਸੁਣਵਾਈ ਹੋਈ। ਫਿਰ CCTV ਫੁਟੇਜ ਜਿਹੜੀ ਆ, ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਸੁਰੱਖਿਅਤ ਰੱਖੀ ਜਾਣੀ ਚਾਹੀਦੀ ਆ। ਇਹ ਐਸੇ ਨੁਕਤਿਆਂ ਤੇ ਵੀ ਮਤਲਬ ਕਿ ਉੱਥੇ ਬਹਿਸ ਹੋਈ ਆ, ਜੀ ਆਰਗੂਮੈਂਟ ਚੱਲੇ ਨੇ। ਪਰੰਤੂ ਸਭ ਤੋਂ ਵੱਡੀ ਖਬਰ ਜੇ ਕਹਿ ਲਈਏ ਤਾਂ ਖਬਰ ਚੋਂ ਖਬਰ ਇਹੀ ਹੈ ਕਿ ਤੇਜਿੰਦਰਪਾਲ ਬੱਗਾ ਜਿਹੜਾ ਉਹ ਹੁਣ ਆਰਾਮ ਕਰ ਸਕਦਾ ਘਰ ਦੇ ਵਿੱਚ। ਉਹਨੂੰ ਪੰਜਾਬ ਪੁਲਿਸ ਦਾ ਡਰ ਨਹੀਂ ਕਿ ਜੀ ਕੋਈ ਬੂਹਾ ਖੜਕਾਵੇ ਤੇ ਬੱਗਾ ਪਿਛਲੀ ਖਿੜਕੀ ਤਾਂ ਨਹੀਂ ਨਿਕਲ ਜੇ ਕਿ ਪੰਜਾਬ ਪੁਲਿਸ ਵਾਲੇ ਫਿਰ ਤੇ ਨਹੀਂ ਆ ਗਏ। ਪੰਜਾਬ ਪੁਲਿਸ ਦੀ ਹੀ ਗੱਲ ਕਰੀਏ ਮਿੰਟੂ ਜੀ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਖਿਲਾਫ ਦਰਜ ਹੋਈ ਹੈ FIR ਤੇ ਪਿਤਾ ਨੇ CCTV ਦੇ ਵਿੱਚ ਪੇਸ਼ ਕੀਤੇ ਹੈ ਸਬੂਤ, CCTV ਫੁਟੇਜ ਪੇਸ਼ ਕੀਤੀ ਹੋਣੀ ਹੈ, ਤੇ ਮਾਜਰਾ ਕੀ ਹੈ ਮਿੰਟੂ ਜੀ? ਇਹ ਦੇਖੋ, ਜੇ ਆਪਾਂ ਗੱਲ ਕਰੀਏ, ਪੰਜਾਬ ਪੁਲਿਸ ਤੇ 3 ਪਰਚੇ ਪਏ ਨੇ ਬਾਹਰਲੀਆਂ ਸਟੇਟਾਂ ਦੇ ਵਿੱਚ। ਅੱਛਾ ਤਿੰਨ ਪਰਚੇ ਪਏ ਨੇ। ਜੀ ਇਹ ਇੱਕ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿੱਦਣ MOU ਸਾਈਨ ਕੀਤਾ ਹੈ ਨਾ, ਇੱਕ ਪਰਚਾ ਉਦਣ ਹੀ ਪੈ ਗਿਆ ਪੰਜਾਬ ਪੁਲਿਸ ਤੇ, ਕਿਉਂਕਿ ਹੋਟਲ ਦੇ ਵਿੱਚ ਸਨ ਜੀ ਪੰਜਾਬ ਪੁਲਿਸ ਵਾਲੇ ਤੇ ਕਿਸੇ ਪੱਤਰਕਾਰ ਨੇ ਐਂਟਰੀ ਕਰਨੀ ਚਾਹੀ, ਜੀ ਤਾਂ ਉੱਥੇ ਕੋਈ ਤਲਖ ਕਲਾਮੀ ਹੋਈ ਹੈ। ਉਸ ਤੋਂ ਬਾਅਦ ਦੋਸ਼ ਇਹ ਆ ਕਥਿਤ ਤੌਰ ਤੇ ਕਿ ਉਹਨਾਂ ਪੁਲਿਸ ਵਾਲਿਆਂ ਨੇ ਪੱਤਰਕਾਰ ਨੂੰ ਕੁੱਟਿਆ ਮਾਰਿਆ। ਇੱਕ FIR ਇਹ ਹੋ ਗਈ। ਜੀ ਇੱਕ ਹੋ ਗਈ ਬੱਗੇ ਵਾਲੀ, ਤੇ ਦੂਸਰੀ ਹੋ ਗਈ, ਤੀਸਰੀ ਹੋ ਗਈ ਆ ਜਿਹੜੀ ਰਾਜਸਥਾਨ ਦੇ ਵਿੱਚ ਆ ਥੋੜੇ ਦਿਨ ਪਹਿਲਾਂ ਹੀ ਹੋਈ ਹੈ, ਮੇਰੇ ਖਿਆਲ ਦੇ ਨਾਲ ਕੱਲ ਜਾਂ ਪਰਸੋਂ। ਜੀ ਇਹਦੇ ਵਿੱਚ ਹੋਇਆ ਕੀ ਆ ਕਿ ਦਰਅਸਲ ਇਹ ਮਾਮਲਾ ਜਿਹੜਾ ਉਹ ਰਾਜਸਥਾਨ ਦਾ ਹੈ, ਯਾਨੀ ਹਿਸਾਬ ਲਾ ਲਓ ਕਿ ਦਿੱਲੀ ਤੋਂ ਤੁਰੇ ਨੇ, ਜੀ ਵਾਇਆ ਹਰਿਆਣਾ ਹੁੰਦੇ ਹੋਏ ਰਾਜਸਥਾਨ ਚਲੇ ਗਏ ਨੇ ਇਹ ਪੰਜਾਬ ਪੁਲਿਸ ਵਾਲੇ।
ਤਾਂ ਇਹਦੇ 'ਚ ਕੀ ਵਾਪਰਿਆ ਕਿ ਇੱਕ ਮੁੰਡੇ ਨੂੰ ਚੁੱਕ ਕੇ ਲੈ ਕੇ ਆਏ ਉੱਥੋਂ, ਜਿਹਦਾ ਨਾਮ ਹਰਨੂਰ ਸੀਗਾ। 7 ਮਾਰਚ ਦੀ ਗੱਲ ਆ, ਤੇ ਕੋਟਾ ਦੇ ਵਿੱਚ ਉਹ ਵਿਆਹ ਸਮਾਗਮ ਵਾਸਤੇ ਆਇਆ ਸੀਗਾ। ਉਹ ਕਹਿੰਦੇ ਆ ਕਿ ਰਿਪੋਰਟ ਦਰਜ ਕਰਵਾ ਦਿੱਤੀ ਗਈ ਤਲੇਡਾ ਥਾਣੇ ਦੇ ਵਿੱਚ। ਉਸ ਤੋਂ ਬਾਅਦ 8 ਤਰੀਕ ਨੂੰ ਮੋਬਾਈਲ ਤੇ ਇੱਕ ਐਪ ਰਾਹੀਂ ਕਾਲ ਆਈ, ਜਿਹਦੇ 'ਚ ਹਰਨੂਰ ਨੇ ਆਪਣੇ ਪਿਤਾ ਨਿਰਮਲ ਸਿੰਘ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਉਸਨੂੰ ਅਗਵਾ ਕਰਕੇ ਫਰੌਤੀ ਦੀ ਮੰਗ ਕੀਤੀ ਹੈ, ਤੇ ਫਿਰ ਫੋਨ ਬੰਦ ਹੋ ਗਿਆ। ਉਸ ਤੋਂ ਬਾਅਦ ਉਹਨਾਂ ਨੇ ਭਾਲ ਕੀਤੀ, ਸੀਸੀਟੀਵੀ ਫੁਟੇਜ ਵਗੈਰਾ ਜਾਂ ਟੋਲ, ਇਸ ਤਰ੍ਹਾਂ ਮਤਲਬ ਕਿ ਪੈਰਵਾਈ ਕਰਦੇ ਕਰਦੇ ਲੋਕੇਸ਼ਨ, ਇੱਕ ਐਪ ਪੁਲਿਸ ਦੇ ਕੋਲ ਹੁੰਦੀ ਹੈ, ਉਹਦੇ ਜ਼ਰੀਏ ਉਹਨਾਂ ਨੇ ਲੋਕੇਸ਼ਨ ਟ੍ਰੇਸ ਕੀਤੀ, ਵਾਇਆ ਇਧਰ ਹਰਿਆਣਾ ਹੁੰਦੀ ਹੋਈ ਉਹ ਲੋਕੇਸ਼ਨ ਜਿਹੜੀ ਆ ਪਠਾਨਕੋਟ ਤੱਕ ਪਹੁੰਚੀ, ਮਤਲਬ ਕਿ ਇਸ ਏਰੀਏ ਦੇ ਵਿੱਚ। ਤਾਂ ਇਹ ਪਤਾ ਲੱਗ ਗਿਆ ਕਿ ਮਾਜਰਾ ਜਿਹੜਾ ਪੰਜਾਬ ਨਾਲ ਜੁੜਿਆ। ਤਾਂ ਇਸ ਤਰ੍ਹਾਂ ਲੱਭਦੇ ਲੱਭਦਿਆਂ ਪਤਾ ਇਹ ਲੱਗਿਆ ਕਿ ਇਹ ਪੰਜਾਬ ਪੁਲਿਸ ਹੈ। ਪਰ ਉਦੋਂ ਤੱਕ ਪੰਜਾਬ ਪੁਲਿਸ ਵਾਲਿਆਂ ਨੇ ਕੀ ਚਲਾਕੀ ਕੀਤੀ ਕਿ ਅਗਲੇ ਦਿਨ ਪਰਚਾ ਪਾ ਦਿੱਤਾ ਉਸ ਮੁੰਡੇ ਤੇ, NDPS ਦਾ। ਪਰ ਕਿਉਂਕਿ ਉਸ ਤੋਂ ਪਹਿਲਾਂ ਹੀ ਸ਼ਿਕਾਇਤ ਦਰਜ ਹੋ ਚੁੱਕੀ ਸੀ, ਤਾਂ ਇਹਨਾਂ ਨੇ ਅਗਲੀਆਂ ਡੇਟਾਂ 'ਚ ਪਰਚਾ ਦਰਜ ਕੀਤਾ, ਤਾਂ ਪਰਚਾ ਇਹਨਾਂ ਤੇ ਹੋ ਗਿਆ ਕਿ ਉਹ ਇਲੀਗਲ ਹਿਰਾਸਤ ਹੀ ਨਹੀਂ, ਤੁਸੀਂ ਜਿਸ ਤਰ੍ਹਾਂ ਬੰਦਾ ਚੱਕਿਆ ਇਲੀਗਲ ਢੰਗ ਦੇ ਨਾਲ, ਉਹ ਅਗਵਾ ਦਾ ਕੇਸ ਬਣ ਗਿਆ। ਤੋ ਆਹ ਕਹਾਣੀ ਆ। ਮਤਲਬ ਕਿ ਅਸੀਂ ਉੱਥੇ ਕੁਝ ਲੋਕ ਡਿਫੈਂਡ ਕਰਦੇ ਸੀ, ਅਸੀਂ ਦੇਖਿਆ ਨਾ ਕਿ ਪੰਜਾਬ ਪੁਲਿਸ ਸਹੀ ਹੈ ਜੀ, ਪੰਜਾਬ ਪੁਲਿਸ ਸਹੀ ਆ। ਉਸ ਦਿਨ ਵੀ ਜੇ ਆਪਾਂ ਦੇਖੀਏ ਤਾਂ ਗ੍ਰਿਫਤਾਰੀ ਦੇ ਪ੍ਰੋਸੀਜਰ ਦੇ ਵਿੱਚ ਕਮੀਆਂ ਹਨ, ਜੇ ਦਿੱਲੀ ਵਾਲਾ ਵੀ ਦੇਖੋਗੇ। ਹਾਲਾਂਕਿ ਇਹਨਾਂ ਨੇ ਬੜੀ ਚਲਾਕੀ ਕੀਤੀ ਸੀਗੀ ਕਿ ਥਾਣੇ ਦੇ ਵਿੱਚ ਆਪਣੇ ਬੰਦੇ ਬਰਾਬਰ ਹੀ ਪਹੁੰਚਾ ਦਿੱਤੇ, ਪਰ ਉੱਥੇ ਦਿੱਲੀ ਪੁਲਿਸ ਨੇ ਵੀ ਉਲਝਾ ਲਿਆ ਇਹਨਾਂ ਨੂੰ। ਦਿੱਲੀ ਪੁਲਿਸ ਨੇ ਵੀ ਉਲਝਾ ਲਿਆ। ਸੋ ਗ੍ਰਿਫਤਾਰੀ ਦਾ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਗ੍ਰਿਫਤਾਰੀ ਕਰਕੇ ਉਸ ਤੋਂ ਬਾਅਦ ਥਾਣੇ ਦੇ ਵਿੱਚ ਇਤਲਾਹ ਦਿਓ, ਫਿਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਟ੍ਰਾਂਜ਼ਿਟ ਰਿਮਾਂਡ ਜਿਹੜਾ ਹੁੰਦਾ ਉਹ ਹਾਸਲ ਕਰਨਾ ਹੁੰਦਾ। ਸੋ ਕਈ ਫਾਰਮੈਲਿਟੀਆਂ ਹੁੰਦੀਆਂ। ਇਹ ਗ੍ਰਿਫਤਾਰੀ ਦਾ ਇੱਕ ਪ੍ਰੋਸੀਜਰ ਹੈ ਇੰਡੀਆ 'ਚ। ਉਹ ਟ੍ਰਾਂਜ਼ਿਟ ਰਿਮਾਂਡ ਮਿਲਦਾ ਤੁਹਾਨੂੰ, ਉਸ ਤੋਂ ਬਾਅਦ ਫਿਰ ਤੁਸੀਂ ਬੰਦਾ ਲਿਆਉਂਦੇ, ਫਿਰ ਤੁਹਾਨੂੰ ਜਿਹੜੇ ਥਾਣੇ ਦੇ ਸੰਬੰਧਿਤ ਥਾਣੇ ਦੇ ਕੋਰਟ ਦੇ ਜੱਜ ਹੁੰਦੇ ਆ ਉਹਨਾਂ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਬੰਦਾ। ਤਾਂ ਇਹ ਇੱਕ ਪ੍ਰੋਸੀਜਰ ਆ। ਇਹ ਗਿੱਝੇ ਆ ਪੁਰਾਣੇ ਸਮਿਆਂ ਦੇ, ਇਸ ਕਰਕੇ ਫਸ ਜਾਂਦੇ ਆ। ਇਸ ਮਾਮਲੇ ਦੇ ਵਿੱਚ ਵੀ ਇਹ ਕਸੂਤੇ ਫਸ ਗਏ ਆ। ਮੇਰੇ ਖਿਆਲ ਦੇ ਨਾਲ ਸਾਰੇ ਹੀ ਰਗੜੇ ਜਾਣਗੇ, ਤਕਰੀਬਨ 8-10 ਜਾਣੇ ਆਏ। ਜੀ। ਅਗਲੀ ਖਬਰ ਦੀ ਗੱਲ ਕਰੀਏ। ਪੰਜਾਬ ਸਰਕਾਰ ਬੀਮਾ ਕੰਪਨੀ ਨੂੰ ਨੋਟਿਸ ਦੇਵੇਗੀ ਹੁਣ, ਮਿੰਟੂ ਜੀ? ਦੇਖੋ, ਬੀਮਾ ਕੰਪਨੀ ਦਾ ਕੀ ਮਸਲਾ ਹੈ ਕਿ ਇਹ ਬੀਮਾ ਕੰਪਨੀ ਉਹ ਬੀਮਾ ਕੰਪਨੀ ਹੈ ਜਿਹੜੀ ਦੇ ਰਹੀ ਸੀਗੀ ਲੋਕਾਂ ਨੂੰ ਫ੍ਰੀ ਇਲਾਜ ਹਸਪਤਾਲ ਵਗੈਰਾ ਦੇ ਵਿੱਚ ਜੋ ਚੱਲਦਾ ਹੈ, ਉਹ ਕਾਰਡਾਂ ਦੇ ਰਾਹੀਂ ਜਿਹੜਾ ਮਤਲਬ ਇਲਾਜ ਮੁਹੱਈਆ ਹੁੰਦਾ। ਅੱਛੀ ਯੋਜਨਾ, ਉਹ ਅੱਛੀ ਸਕੀਮ ਆ। ਕੁਝ ਹਸਪਤਾਲ ਲਿਸਟਡ ਹੁੰਦੇ ਨੇ ਤਾਂ ਲੋਕ ਉਹਦੇ 'ਚ ਫਾਇਦਾ ਚੱਕ ਲੈਂਦੇ ਆ, ਖਾਸ ਤੌਰ ਤੇ ਮਾਤੜ ਗਰੀਬ ਲੋਕ ਜਿਹੜੇ ਫਾਇਦਾ ਚੁੱਕਦੇ ਨੇ। ਤਾਂ ਇਹਨਾਂ ਨੇ ਜਿਹੜੀ ਇੰਸ਼ੋਰੈਂਸ ਕੰਪਨੀ ਹਾਇਰ ਕੀਤੀ ਸੀਗੀ ਉਹ ਹੈਗੀ ਸੀਗੀ ਮੇਰੇ ਖਿਆਲ ਦੇ ਨਾਲ SBI ਦੀ, ਜਿਹਨੂੰ ਹੁਣ ਇਹ ਨੋਟਿਸ ਭਜਵਾਉਣ ਨੂੰ ਫਿਰਦੇ ਆ ਜਾਂ ਨੋਟਿਸ ਘੱਲਣ ਨੂੰ ਫਿਰਦੇ ਆ। ਦੇਖੋ, ਗੱਲ ਕੀ ਆ ਕਿ ਸੋਮਵਾਰ ਤੋਂ ਹਸਪਤਾਲਾਂ ਨੇ ਪਹਿਲਾਂ ਹੀ ਅਲਟੀਮੇਟਮ ਦਿੱਤਾ ਸੀਗਾ ਕਿ ਅਸੀਂ ਆਪਣੀਆਂ ਸੇਵਾਵਾਂ ਬੰਦ ਕਰ ਰਹੇ ਹਾਂ। ਤਾਂ ਤਕਰੀਬਨ 686 ਹਸਪਤਾਲ ਬਣਦੇ ਆ ਜਿਹੜੇ ਲਿਸਟਡ ਹੋਣਗੇ, ਤਾਂ ਯਾਨੀ ਉਹਨਾਂ ਦਾ ਕੋਈ 250 ਕਰੋੜ ਰੁਪਈਆ ਜਿਹੜਾ ਬਕਾਇਆ ਹੈ। ਤਾਂ ਉਹਦੇ ਵਿੱਚ ਹੁਣ ਇਹ ਨੋਟਿਸ ਭੇਜਣ ਨੂੰ ਤਾਂ ਫਿਰਦੇ ਆ, ਪਰ ਗੱਲ ਇਹ ਆ ਕਿ ਜਿਹੜਾ ਬਈ ਤੁਸੀਂ ਪੈਸਾ ਦੇਣਾ ਹੈ, ਹੁਣ ਕਿੰਨੇ ਕਰੋੜ ਹੈ ਮੈਨੂੰ ਐਗਜ਼ੈਕਟ ਫਿਗਰ ਦਾ ਨਹੀਂ ਪਤਾ, ਕਿ 250 ਕਰੋੜ ਤਾਂ ਓਵਰਆਲ ਕਿਹਾ ਜਾ ਰਿਹਾ ਨਾ, ਕਿ ਪੰਜਾਬ ਸਰਕਾਰ ਦਾ ਸ਼ੇਅਰ ਕਿੰਨਾ ਹੈ ਜਾਂ ਕੇਂਦਰ ਸਰਕਾਰ ਦਾ ਕੀ ਹਿਸਾਬ ਕਿਤਾਬ ਹੈ, ਉਹ ਤੇ ਕਲੀਅਰ ਕਰ ਸਕਦੇ ਨੇ। ਪਰ ਇਹ ਮੰਨ ਰਹੇ ਆ ਕਿ ਬਕਾਇਆ ਦੇਣਾ ਸੀਗਾ। ਹਾਲਾਂਕਿ ਬਲੈਕ ਲਿਸਟ ਕਰ ਦਿੱਤਾ ਜਾਂਦਾ ਹੁੰਦਾ ਇੰਸ਼ੋਰੈਂਸ ਕੰਪਨੀਆਂ ਨੂੰ, ਜਿਵੇਂ SBI ਦੀ ਹੈ, ਤਾਂ ਉਹ ਤੋਂ ਪਹਿਲਾਂ ਨੋਟਿਸ ਦੇ ਕੇ ਇੱਕ ਪ੍ਰਕਿਰਿਆ ਦਾ ਪਾਲਣ ਕਰਨਗੇ ਕਿ ਅਸੀਂ ਇਹਨਾਂ ਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਵਾ। ਪਰ ਵੱਡੀ ਗੱਲ ਤੇ ਇਹ ਹੈ ਨਾ ਕਿ ਤੁਸੀਂ ਪੈਸੇ ਨਹੀਂ ਦੇ ਰਹੇ। ਹੁਣ ਕਿੰਨੀਆਂ ਬੱਸਾਂ ਨੇ ਜਿਹੜੀਆਂ ਤੇਲ ਖਲੋ ਗਈਆਂ ਕਈ ਡਿਪੂਆਂ ਦੇ ਵਿੱਚ, ਤਾਂ ਉੱਥੇ ਸਮੱਸਿਆ ਤੇ ਤੁਹਾਡੀ ਹੈ ਨਾ ਕਿ ਤੁਸੀਂ ਪੈਸਾ ਜਿਹੜਾ ਉਹ ਨਹੀਂ ਲਾ ਪਾ ਰਹੇ। ਤਾਂ ਤੁਸੀਂ ਵੀ ਖੁਦ ਸੋਚੋ ਨਾ। ਠੀਕ ਹੈ, ਇੰਸ਼ੋਰੈਂਸ ਕੰਪਨੀ ਭੱਜੀ ਹੈ, ਮਾੜੀ ਗੱਲ ਆ, ਪਰ ਉਹ ਭੱਜੀ ਕਿਉਂ ਆ? ਉਹਨੂੰ ਮੌਕਾ ਕਿਉਂ ਮਿਲਿਆ? ਇਹ ਇੱਕ ਵੱਡਾ ਸਵਾਲ ਰਹੇਗਾ। ਸੋ ਇਸ ਕਰਕੇ ਜਲਦੀ ਤੋਂ ਜਲਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਠੀਕ ਹੋਣੀਆਂ ਚਾਹੀਦੀਆਂ, ਕਿਉਂਕਿ ਸਰਬੱਤ ਸਿਹਤ ਬੀਮਾ ਤਹਿਤ 45 ਲੱਖ ਪਰਿਵਾਰ ਪੰਜਾਬ ਦੇ ਵਿੱਚ ਰਜਿਸਟਰਡ ਨੇ। ਆਲਮੋਸਟ ਜੇ ਆਪਾਂ ਕਹਿ ਲਈਏ ਤਾਂ ਤਕਰੀਬਨ ਘਰਾਂ ਦੇ ਲਿਹਾਜ਼ ਨਾਲ ਲਈਏ, ਜੇ ਆਪਾਂ 55 ਲੱਖ ਵੀ ਪਰਿਵਾਰ ਮੰਨੀਏ, ਘਰ ਮੰਨੀਏ, ਉਹਦੇ ਚੋਂ 45 ਲੱਖ ਕਵਰ ਹੋ ਗਏ। ਜੀ।
ਅੱਛਾ ਮੇਰੇ ਜੀ ਦੇਸ਼ਧਰੋਹ ਕੇਸ ਦੀ ਸੁਣਵਾਈ ਦੇ ਦਰਮਿਆਨ ਜਿਹੜਾ ਸੁਪਰੀਮ ਕੋਰਟ ਦਾ ਰਵੱਈਆ ਸੀ ਉਹ ਸਖਤ ਹੋ ਗਿਆ ਜੀ? ਹਾਂਜੀ, ਇਹ ਲਗਾਤਾਰ ਚੱਲ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜੀ। ਦੇਸ਼ ਧਰੋਹ ਦਾ ਜਿਹੜਾ ਇਹ ਮਾਮਲਾ 124 ਏ ਆਈਪੀਸੀ। ਹੂੰ, ਵੈਸੇ ਇਹ ਜੇ ਤੁਸੀਂ ਦੇਖੋਗੇ ਤਾਂ ਲਾਅ ਜਿਹੜਾ ਬੜਾ ਪੁਰਾਣਾ ਲਾਅ ਇਹ ਤਕਰੀਬਨ 17ਵੀਂ ਸਦੀ ਦਾ ਹੈ। ਅੰਗਰੇਜ਼ਾਂ ਦੇ ਦੇਸ਼ ਦੇ ਵਿੱਚੋਂ ਤੁਰਿਆ ਤੇ ਅੰਗਰੇਜ਼ ਹੀ ਲੈ ਕੇ ਆਏ ਇੰਡੀਆ 'ਚ, ਪਰ ਜੀ। ਇਹਨਾਂ ਨੇ ਵੀ ਰੱਖ ਲਿਆ ਸੀਗਾ। ਤਾਂ ਖੈਰ ਇਹਦੇ 'ਚ ਕੇਂਦਰ ਤਿਆਰ ਹੋ ਗਿਆ ਸੀਗਾ। ਵੈਸੇ ਪਹਿਲਾਂ ਤੇ ਉਹ ਅੜੇ ਸੀਗੇ, ਪਰ ਬਾਅਦ ਦੇ ਵਿੱਚ ਉਹ ਰਿਵਿਊ ਵਾਸਤੇ ਤਿਆਰ ਹੋ ਗਏ ਸਨ ਕਿ ਅਸੀਂ ਇਹਦੇ 'ਚ ਰਿਵਿਊ ਕਰ ਲਾਂਗੇ, ਮਤਲਬ ਕਿ ਜਿੱਥੇ ਵੀ ਕੋਈ ਦਿੱਕਤ ਹੋਈ ਤਾਂ ਦੇਖਦੇ ਹਾਂ। ਜੀ। ਤਾਂ ਅੱਜ ਕੋਰਟ ਨੇ ਕੇਂਦਰ ਨੂੰ ਪੁੱਛਿਆ ਕਿ ਐਕਟ ਦੇ ਪੁਨਰ ਵਿਚਾਰ ਵਾਸਤੇ ਤੁਹਾਨੂੰ ਕਿੰਨਾ ਸਮਾਂ ਲੱਗੇਗਾ। ਹੂੰ, ਹਾਲਾਂਕਿ ਜਿਹੜੇ ਸੋਲਿਸਿਟਰ ਜਨਰਲ ਸਨ ਤੁਸ਼ਾਰ ਮਹਿਤਾ ਜੀ, ਉਹਨਾਂ ਨੇ ਕਿਹਾ ਕਿ ਮੈਂ ਇਸ ਪ੍ਰਸ਼ਨ ਦਾ ਸਟੀਕ ਉੱਤਰ ਨਹੀਂ ਦੇ ਸਕਦਾ ਜੀ। ਕਿ ਮੈਂ ਸਮਰੱਥ ਨਹੀਂ। ਇਹ ਤੁਹਾਨੂੰ ਪਤਾ ਹੀ ਆ ਕਿ ਮੁੜ ਕੇ ਉੱਥੇ ਹਲਫਨਾਮਾ ਦੇਣਾ ਪੈ ਜਾਂਦਾ ਹੈ ਕਿ ਇੰਨੀ ਹੂੰ, ਤਰੀਕ ਤੱਕ ਉੱਤਰ ਦੇ ਦਿਆਂਗੇ। ਜੀ, ਸੋਲਿਸਿਟਰ ਜਨਰਲ ਥੋੜੀ ਫਸਣਗੇ ਉੱਥੇ, ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ, ਲਾਅ ਮਿਨਿਸਟਰੀ ਹੁੰਦੀ ਹੈ, ਤੇ ਬਥੇਰਾ ਕੁਛ ਹੁੰਦਾ ਹੈ, ਉਹ ਦੇਖ ਕੇ ਉਹਨਾਂ ਨੇ ਜਵਾਬ ਬਣਾਉਣਾ ਹੁੰਦਾ ਹੈ। ਜੀ। ਕੇਂਦਰ ਦਾ ਵੀ ਵਿੱਚ ਤੁਹਾਨੂੰ ਪਤਾ ਹੀ ਹੈ ਕੰਸੈਂਟ ਆ ਜਾਂਦਾ ਕਿ ਹਾਂ ਭਾਈ ਕਿੱਧਰ ਨੂੰ ਜਾਣਾ ਅੱਗੇ। ਹੂੰ, ਸੋ ਇਸ ਕਰਕੇ ਇਹਨਾਂ ਨੇ ਐਗਜ਼ੈਕਟ ਟਾਈਮ ਤੇ ਨਹੀਂ ਦੱਸਿਆ। ਤੇ ਨਾਲ ਕੋਰਟ ਨੇ ਵੀ ਕਿਹਾ ਕਿ ਦੇਖੋ ਗੱਲ ਤੇ ਇਹ ਆ, ਵੈਸੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਨੇ ਦੇਸ਼ ਧਰੋਹ ਕਾਨੂੰਨ ਵਿੱਚ ਨਜ਼ਰਸਾਨੀ ਕਰਨ ਦਾ ਫੈਸਲਾ ਲਿਆ। ਹੂੰ, ਹਾਲਾਂਕਿ ਇਹਦੇ ਵਿੱਚ ਜੋ ਮਤਲਬ ਕਿ ਸਜ਼ਾ ਦਾ ਪ੍ਰਬੰਧ ਹੈ ਉਹਨੂੰ ਨਹੀਂ ਹਟਾਇਆ ਜਾਏਗਾ, ਕਿਉਂਕਿ ਕੋਈ ਨਹੀਂ ਕਹਿ ਸਕਦਾ ਕਿ ਦੇਸ਼ ਦੇ ਖਿਲਾਫ ਕੰਮ ਕਰਨ ਵਾਲੇ ਨੂੰ ਸਜ਼ਾ ਨਾ ਦਿੱਤੀ ਜਾਵੇ। ਮਤਲਬ ਕਿ ਜੋ ਪ੍ਰੋਵੀਜ਼ਨਲ ਸਜ਼ਾ ਹੈ, ਜੀ। ਜੋ ਪ੍ਰਬੰਧ ਹੈ ਸਜ਼ਾ ਦਾ, ਉਹ ਰਹੇਗਾ। ਉਹਦਾ ਅਸੀਂ ਰਿਵਿਊ ਕਰ ਲੈਂਦੇ ਹਾਂ। ਹੂੰ, ਤਾਂ ਹੁਣ ਦੇਖੋ ਗੱਲ ਇਹ ਆ ਕਿ ਦੇਖੋ ਇੱਕ ਪਾਸੇ ਤੇ ਇਹ ਕਹਿ ਰਹੇ ਆ ਸਰਕਾਰ ਬੜਾ ਡਬਲ ਸਟੈਂਡਰਡ ਰੱਖਦੀ ਹੈ, ਔਰ ਹਰੇਕ ਸਰਕਾਰ ਨੂੰ ਰੱਖਣਾ ਪੈਂਦਾ ਹੈ। ਜੀ। ਹੁਣ ਦੇਖੋ ਤੁਹਾਨੂੰ ਮੈਂ ਇੱਕ ਮਿਸਾਲ ਦਿੰਦਾ। ਆ ਪਿੱਛੇ ਜੇ ਦੋ ਮਤਲਬ ਕਿ ਜੀ ਫੜੇ ਸਨ, ਦੋਵੇਂ ਜੋੜੇ ਕਪਲ ਕਹ ਲਓ ਕਿ ਜੋੜਾ ਹੂੰ, ਨਵਨੀਤ ਰਾਣਾ। ਜੀ। ਨਵਨੀਤ ਰਾਣਾ ਤੇ ਉਹਦਾ ਪਤੀ ਜਿਹਦਾ ਨਾਮ ਉਹ ਵੀ ਐਮਐਲਏ ਮੇਰੇ ਖਿਆਲ ਦੇ ਨਾਲ, ਉਹਦਾ ਨਾਮ ਹੈ ਰਵੀ ਹਾਂਜੀ। ਰਵੀ ਰਾਣਾ। ਦੋਵਾਂ ਨੂੰ ਫੜਿਆ ਸੀਗਾ। ਹਨੂਮਾਨ ਚਾਲੀਸਾ ਪੜਨ ਦਾ ਉਹਨਾਂ ਨੇ ਐਲਾਨ ਕੀਤਾ ਸੀ ਤੇ ਉਹਨਾਂ ਤੇ ਵੀ ਲਾ ਦਿੱਤਾ ਗਿਆ ਦੇਸ਼ ਧਰੋਹ। ਹੂੰ, ਔਰ ਉਦੋਂ ਸਾਰੇ ਹੀ ਪਿੱਟ ਖਲੋਤੇ, ਖਾਸ ਤੌਰ ਤੇ ਇਹ ਜਿਹੜੇ ਰਾਈਟਿਸਟ ਜਾਂ ਕਹ ਲਓ ਭਾਰਤੀ ਜਨਤਾ ਪਾਰਟੀ ਵਾਲੇ, ਕਿ ਭਾਈ ਇਹ ਤੇ ਸ਼ਰੇਆਮ ਉਲੰਘਣ ਹੈ 124 ਇਹ ਹਨੂਮਾਨ ਚਾਲੀਸਾ ਪੜਨ ਤੇ ਵੀ। ਜੀ। ਤਾਂ ਇੱਕ ਪਾਸੇ ਤੇ ਇਹ ਕਹਿ ਰਹੇ ਨੇ ਕਿ ਨਹੀਂ ਜੀ ਇਹ ਜ਼ਰੂਰੀ ਆ, ਮਤਲਬ ਕਿ ਦੰਡਾਤਮਕ ਸਜ਼ਾਤਮਕ ਕਾਰਵਾਈ ਜਿਹੜੀ ਹੈ ਉਹ ਜ਼ਰੂਰੀ ਆ ਦੇਸ਼ ਧਰੋਹ ਦੇ ਕੇਸ ਦੇ ਵਿੱਚ। ਹੂੰ, ਪਰ ਦੂਸਰੇ ਪਾਸੇ ਆਪ ਹੀ ਮੰਨ ਰਹੇ ਆ ਕਿ ਮਿਸਯੂਜ਼ਿੰਗ ਵੀ ਹੋ ਰਹੀ ਹੈ। ਜੀ, ਜੀ। ਮਿਸਯੂਜ਼ਿੰਗ ਕਿਤੇ ਵੀ ਹੋ ਰਹੀ ਹੈ, ਉਹ ਡਜ਼ਨਟ ਮੈਟਰ ਕਿ ਪੰਜਾਬ 'ਚ ਹੋ ਰਹੀ ਹੈ ਜਾਂ ਮਹਾਰਾਸ਼ਟਰ 'ਚ ਹੋ ਰਹੀ ਹੈ, ਉੱਥੇ ਸਰਕਾਰ ਕਿਹਦੀ ਹੈ, ਉੱਥੇ ਸਰਕਾਰ ਕਿਹਦੀ ਹੈ, ਇਹ ਫਰਕ ਨਹੀਂ ਪਾਉਂਦੀਆਂ ਚੀਜ਼ਾਂ। ਫਰਕ ਇਹ ਪੈਂਦਾ ਵਾ ਕਿ ਮਿਸਯੂਜ਼ਿੰਗ ਹੋ ਰਹੀ ਹੈ ਨਾ, ਤਾਂ ਜਿੱਥੇ ਮਿਸਯੂਜ਼ਿੰਗ ਹੋ ਰਹੀ ਹੈ ਤਾਂ ਉੱਥੇ ਸਿਲੈਕਟਿਵ ਅਪਰੋਚ ਵੀ ਕੰਮ ਕਰਦੀ ਕਿ ਇਸ ਬੰਦੇ ਨੂੰ ਚੁੱਪ ਕਰਵਾਉਣਾ ਵਾ, ਇਸ ਸਿਆਸੀ ਵਿਰੋਧੀ ਨੂੰ ਗੁੱਠੇ ਲਾਉਣਾ ਵਾ, ਤਾਂ ਉਹਦੀ ਮਤਲਬ ਕਿ ਦੁਰਵਰਤੋਂ ਵਾਲੀ ਜਿਹੜੀ ਬਣ ਗਈ ਆ ਉਹ ਤੇ ਸਾਡੇ ਸਾਰਿਆਂ ਦੇ ਸਾਹਮਣੇ ਆ ਹੀ ਗਈ ਆ। ਜੀ। ਜੀ, ਬਿਲਕੁਲ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਬਰਾਂ ਤੇ ਜਾਣਕਾਰੀਆਂ ਦੇਣ ਦੇ ਲਈ। ਸ਼ੁਕਰੀਆ ਜੀ। ਜੀ, ਜੀ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਸੁਪਰੀਮ ਕੋਰਟ ਦਾ ਜਿਹੜਾ ਰਵੱਈਆ ਸਖਤ ਹੈ ਦੇਸ਼ ਧਰੋਹ ਕੇਸ ਦੀ ਸੁਣਵਾਈ ਦੇ ਦਰਮਿਆਨ ਉਸ ਤੋਂ ਲੈ ਕੇ ਤੇ ਮੋਹਾਲੀ ਦੇ ਵਿੱਚ ਜਿਹੜੇ ਧਮਾਕੇ ਹੋਏ ਉਹਨਾਂ ਤੋਂ ਬਾਅਦ ਅਲਰਟ ਜਾਰੀ ਹੈ। ਇਸ ਤੱਕ ਆਪਾਂ ਨੂੰ ਜਾਣਕਾਰੀਆਂ ਦਿੱਤੀਆਂ ਨੇ। ਬੱਗੇ ਦੇ ਮਾਮਲੇ ਬਾਰੇ ਵੀ ਵਿਚਾਰਿਆ ਆਪਾਂ, ਵਿਕਰਮ ਮਜੀਠੀਆ ਦੀ ਸੁਣਵਾਈ ਬਾਰੇ ਵੀ ਵਿਚਾਰਿਆ, ਵੈਡਿੰਗ ਤੇ ਸੋਨੀ ਬਾਰੇ ਵੀ ਵਿਚਾਰਿਆ। ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਤੇ ਐਫਆਈਆਰ ਦਰਜ ਹੋਈ ਹੈ ਉਹਦੇ ਬਾਰੇ ਵੀ ਉਹਨਾਂ ਨੇ ਜਾਣਕਾਰੀਆਂ ਦਿੱਤੀਆਂ ਨੇ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਕਿਤੇ ਨਾ ਜਾਇਓ। ਬ੍ਰੇਕ ਤੋਂ ਬਾਅਦ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਮਿਲਾਂਗੇ ਤੇ ਕੁਝ ਹੋਰ ਖਾਸ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਕੁਝ ਕੁ ਜਾਣਕਾਰੀਆਂ। ਦੇਸ਼ ਦੁਨੀਆ ਨਾਲ ਜੁੜੀਆਂ ਖਬਰਾਂ ਵੀ ਤੁਹਾਨੂੰ ਦੱਸਦੇ ਚੱਲਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਬ੍ਰੇਕ ਤੋਂ ਬਾਅਦ ਆਪਾਂ ਕੁਝ ਹੋਰ ਖਬਰਾਂ ਤੇ ਚਰਚਾ ਕਰਦੇ ਚੱਲਦੇ ਹਾਂ। ਸ਼ੁਰੂਆਤ ਕਰਦੇ ਹਾਂ ਹਿਮਾਚਲ ਪ੍ਰਦੇਸ਼ ਤੋਂ। ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਆਡੀਓ ਮੈਸੇਜ ਮਿਲਿਆ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ, ਤੇ ਉਹਦੇ ਵਿੱਚ ਕਿਹਾ ਗਿਆ ਹੈ ਕਿ ਮੁਹਾਲੀ ਹਮਲੇ ਤੋਂ ਸਬਕ ਲਿਆ ਜਾਵੇ ਅਤੇ ਖਾਲਿਸਤਾਨੀ ਪੱਖੀ ਗਰੁੱਪ ਦੇ ਨਾਲ ਨਾ ਉਲਝੋ। ਇਹ ਜਿਹੜਾ ਮੈਸੇਜ ਹੈ ਇਹ ਦੱਸਿਆ ਜਾ ਰਿਹਾ ਵੀ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫॉर ਜਸਟਿਸ ਨੇ SFJ ਨੇ ਆਡੀਓ ਸੰਦੇਸ਼ ਜਿਹੜਾ ਉਹ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਭੇਜਿਆ ਤੇ ਕਿਹਾ ਗਿਆ ਕਿ ਖਾਲਿਸਤਾਨੀ ਪੱਖੀ ਗਰੁੱਪ ਦੇ ਨਾਲ ਨਾ ਉਲਝੋ। ਕੁਝ ਪੱਤਰਕਾਰਾਂ ਨੂੰ ਵੀ ਇਹ ਜਿਹੜੇ ਆਡੀਓ ਮੈਸੇਜ ਆ ਉਹ ਭੇਜੇ ਗਏ ਨੇ ਤੇ ਗੁਰਪਤਵੰਤ ਸਿੰਘ ਪੰਨੂ ਨੇ ਠਾਕੁਰ ਨੂੰ ਧਮਕੀ ਦਿੱਤੀ ਹੈ। ਇਸ ਮੈਸੇਜ ਦੇ ਵਿੱਚ ਜੋ ਬਾਹਰ ਨਿਕਲ ਕੇ ਆਈ ਹੈ ਗੱਲ, ਉਹਦੇ ਵਿੱਚ ਕਿਹਾ ਗਿਆ ਕਿ ਜੇਕਰ ਉਹ ਧਰਮਸ਼ਾਲਾ ਦੇ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਵਿਰੁੱਧ ਕੋਈ ਕਾਰਵਾਈ ਕਰਦੇ ਆ ਤਾਂ ਇਸ ਦਾ ਜਵਾਬ ਹਿੰਸਾ ਦੇ ਵਿੱਚ ਦਿੱਤਾ ਜਾਊਗਾ। ਮੋਹਾਲੀ ਦੇ ਵਿੱਚ ਪੰਜਾਬ ਪੁਲਿਸ ਖੂਫੀਆ ਵਿਭਾਗ ਹੈੱਡਕੁਆਟਰ ਤੇ ਹਮਲੇ ਦਾ ਹਵਾਲਾ ਦਿੰਦੇ ਹੋਏ ਇਹ ਵੀ ਗੱਲ ਕਹੀ ਗਈ ਹੈ ਕਿ ਇਹ ਸ਼ਿਮਲਾ ਵੀ ਹੋ ਸਕਦਾ ਸੀ ਮੋਹਾਲੀ ਦੀ ਥਾਂ ਤੇ। ਸੋ ਝਾਰਖੰਡ ਦਾ ਰੁਖ ਕਰਦੇ ਹਾਂ। ਪੂਜਾ ਸਿੰਗਲ ਜਿਹਦੇ ਘਰੋਂ ਬਹੁਤ ਸਾਰੇ ਪੈਸੇ ਬਰਾਮਦ ਹੋਏ ਸੀ, ਇੱਥੋਂ ਤੱਕ ਕਿ ਕਾਊਂਟਿੰਗ ਮਸ਼ੀਨਸ ਮੰਗਵਾਉਣੀਆਂ ਪਈਆਂ ਸਨ। ਮਾਈਨਿੰਗ ਸਕੱਤਰਾ ਪੂਜਾ ਸਿੰਗਲ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਉਹਨੇ ਜਿਹੜਾ ਖੂੰਟੀ ਦੇ ਵਿੱਚ ਮਨਰੇਗਾ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਨਾਲ ਜੁੜੇ ਮਨੀ ਲਾਂਡਰਿੰਗ ਸਮੇਤ ਹੋਰਾਂ ਦੋਸ਼ਾਂ ਤੇ ਪੁੱਛ ਪੜਤਾਲ ਦੇ ਲਈ ਉਹ ਜਿਹੜੀ ਹੈ ਉਹ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED, ਜਿਹਤੋਂ ਸਾਡੇ ਲੀਡਰ ਬੜਾ ਡਰਦੇ ਆ, ਉਹਦੇ ਸਾਹਮਣੇ ਪੇਸ਼ ਹੋਏ ਆ। ED ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ ਯਾਨੀ ਕਿ PMLA ਦੇ ਤਹਿਤ ਸਾਲ 2000 ਬੈਚ ਦੀ IS ਅਧਿਕਾਰੀ ਸਿੰਗਲ ਦਾ ਬਿਆਨ ਦਰਜ ਕਰਨ ਦੀ ਸੰਭਾਵਨਾ ਹੈ। ਏਜੰਸੀ ਨੇ 6 ਮਈ ਨੂੰ ਝਾਰਖੰਡ ਸਮੇਤ ਕੁਝ ਹੋਰਨਾਂ ਥਾਵਾਂ ਤੇ ਛਾਪੇਮਾਰੀ ਦੌਰਾਨ ਸਿੰਗਲ ਅਤੇ ਉਸ ਦੇ ਕਾਰੋਬਾਰੀ ਪਤੀ ਅਭਿਸ਼ੇਕ ਝਾ ਤੋਂ ਪੁੱਛ ਪੜਤਾਲ ਕੀਤੀ ਸੀ। ਗੱਲ ਕਰਦੇ ਹਾਂ ਦਾਨਿਸ਼ ਸਿੱਦਕੀ ਦੀ। ਦਾਨਿਸ਼ ਸਿੱਦਕੀ ਅਫਗਾਨਿਸਤਾਨ ਦੇ ਕੰਧਾਰ ਦੇ ਵਿੱਚ ਆਪਣਾ ਫਰਜ਼ ਨਿਭਾਉਂਦਿਆਂ ਆਪਣੀ ਜਾਨ ਦੇ ਗਏ ਸਨ। ਭਾਰਤੀ ਫੋਟੋ ਜਰਨਲਿਸਟ ਦਾਨਿਸ਼ ਸਿੱਦਕੀ, ਜਿਹੜੇ ਲੋਕ ਪੱਤਰਕਾਰਤਾ ਨਾਲ ਜੁੜੇ ਹੋਏ ਨੇ, ਜਰਨਲਿਜ਼ਮ ਨਾਲ ਜੁੜੇ ਹੋਏ ਨੇ, ਕਿਤੋਂ ਦੇ ਵੀ ਨੇ, ਤਾਂ ਉਹਨਾਂ ਨੂੰ ਪਤਾ ਕਿ ਦਾਨਿਸ਼ ਸਿੱਦਕੀ ਕੌਣ ਸੀ। ਫੀਚਰ ਫੋਟੋਗ੍ਰਾਫੀ ਸ਼੍ਰੇਣੀ ਦੇ ਵਿੱਚ ਵਕਾਰੀ ਪੁਲਿਟਜ਼ਰ ਪੁਰਸਕਾਰ 2022 ਦੇ ਲਈ ਸਨਮਾਨਿਤ ਕੀਤੇ ਗਏ 4 ਭਾਰਤੀਆਂ ਵਿੱਚੋਂ ਇੱਕ ਦਾਨਿਸ਼ ਸਿੱਦਕੀ ਨੂੰ ਵੀ ਪੁਲਿਟਜ਼ਰ ਪੁਰਸਕਾਰ 2022 ਮਿਲਿਆ। ਸਿੱਦਕੀ ਅਤੇ ਉਸਦੇ ਸਾਥੀਆਂ ਅਦਨਾਨ ਆਬਿਦੀ, ਸਨਾ ਇਰਸ਼ਾਦ ਮੱਟੂ ਅਤੇ ਰਾਈਟਰਜ਼ ਨਿਊਜ਼ ਏਜੰਸੀ ਤੋਂ ਅਮਿਤ ਡੇਵ ਨੇ ਇਹ ਪੁਰਸਕਾਰ ਜਿੱਤਿਆ। ਦਾਨਿਸ਼ ਸਾਡੇ ਵਿਚਕਾਰ ਨਹੀਂ ਰਹੇ, ਪਰ ਉਹ ਜਿਸ ਤਰੀਕੇ ਨਾਲ, ਜਿਸ ਸਪਿਰਿਟ ਨਾਲ ਉਹ ਕੰਮ ਕਰਦੇ ਸੀ ਜਰਨਲਿਜ਼ਮ ਦਾ, ਉਹ ਕਾਬਲੇ ਤਾਰੀਫ ਸੀ। ਜੇਕਰ ਫੁਰਸਤ ਹੋਏ ਤਾਂ ਦਾਨਿਸ਼ ਸਿੱਦਕੀ ਬਾਰੇ ਹੋਰ ਵੀ ਕੁਝ ਰੌਚਕ ਚੀਜ਼ਾਂ ਇੰਟਰਨੈਟ ਤੇ ਜਾ ਕੇ ਪੜ੍ਹੀਆਂ ਜਾ ਸਕਦੀਆਂ ਨੇ। ਸ੍ਰੀਨਗਰ ਦਾ ਰੁਖ ਕਰਾਂਗੇ, ਜਿੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਜੰਮੂ ਤੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਵਿਚਲੀਆਂ MBBS ਸੀਟਾਂ ਵੇਚਣ ਦੇ ਮਾਮਲੇ ਤੇ ਹੁਰੀਅਤ ਆਗੂ ਸਣੇ 8 ਜਣਾਂ ਦੇ ਖਿਲਾਫ ਦੋਸ਼ ਆਇਦ ਕੀਤੇ ਨੇ। ਪੇਸ਼ੇਵਰ ਕੋਰਸਾਂ ਦੇ ਵਿੱਚ ਦਾਖਲੇ ਲਈ ਸੀਟਾਂ ਸੂਬੇ ਦੇ ਵਿੱਚ ਦਹਿਸ਼ਤੀ ਗਤੀਵਿਧੀਆਂ ਲਈ ਫੰਡ ਮੁਹੱਈਆ ਕਰਵਾਉਣ ਲਈ ਵੇਚੀਆਂ ਗਈਆਂ ਸਨ। ਕੌਮੀ ਜਾਂਚ ਏਜੰਸੀ ਸ੍ਰੀਨਗਰ ਦੇ ਵਿਸ਼ੇਸ਼ ਜੱਜ ਮਨਜੀਤ ਸਿੰਘ ਮਨਹਾਸ ਨੇ ਅਦਾਲਤ ਦੀ ਸੁਣਵਾਈ ਦੇ ਦੌਰਾਨ ਹੁਰੀਅਤ ਆਗੂ ਅਤੇ ਸੋਲਵੇਸ਼ਨ ਮੂਵਮੈਂਟ ਦੇ ਚੇਅਰਮੈਨ ਮੁਹੰਮਦ ਅਕਬਰ ਭੱਟ ਅਤੇ ਕਸ਼ਮੀਰ ਦੇ 7 ਬਸ਼ਿੰਦਿਆਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਸਟੇਟ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਸੰਬੰਧੀ 27 ਜੁਲਾਈ 2020 ਨੂੰ ਕੇਸ ਦਰਜ ਕੀਤਾ ਸੀ, ਜੋ ਕਿ ਸਿੱਖਿਅਕ ਅਦਾਰਿਆਂ ਦੇ ਸਲਾਹਕਾਰਾਂ ਦੀ ਮਿਲੀਭੁਗਤ ਦੇ ਨਾਲ ਜੰਮੂ ਕਸ਼ਮੀਰ ਦੇ ਵਾਸੀਆਂ ਨੂੰ ਪਾਕਿਸਤਾਨ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ MBBS ਅਤੇ ਹੋਰ ਪੇਸ਼ੇਵਰ ਕੋਰਸਾਂ ਦੇ ਵਿੱਚ ਦਾਖਲਾ ਦਿਵਾਉਂਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ 5 ਮਹੀਨਿਆਂ ਦੇ ਵਿੱਚ ਮੁਕੰਮਲ ਹੋਈ ਹੈ। ਰੁਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਸ਼ੁਰੂਆਤ ਕਰਾਂਗੇ ਘਨੌਲੀ ਤੋਂ। ਘਨੌਲੀ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਤਕਨੀਕੀ ਨੁਕਸਾਂ ਕਰਕੇ ਬੰਦ 2 ਯੂਨਿਟ ਚਾਲੂ ਹੋਣ ਤੋਂ ਬਾਅਦ ਹੁਣ ਬਿਜਲੀ ਪੈਦਾਵਾਰ ਦੇ ਵਿੱਚ ਵਾਧਾ ਹੋ ਗਿਆ। ਸਰਕਾਰੀ ਪ੍ਰਬੰਧ ਵਾਲੇ ਜਿਹੜੇ ਥਰਮਲ ਪਲਾਂਟ ਆ ਰੂਪਨਗਰ ਦੇ ਯੂਨਿਟ ਨੰਬਰ 5 ਤੇ ਲਹਿਰਾ ਮੁਹੱਬਤ ਦੇ ਯੂਨਿਟ ਨੰਬਰ 1 ਤੋਂ ਬੀਤੀ ਰਾਤ ਬਿਜਲੀ ਦੀ ਪੈਦਾਵਾਰ ਸ਼ੁਰੂ ਹੋ ਗਈ ਹੈ। ਪਤਾ ਲੱਗਿਆ ਕਿ ਇਸ ਵੇਲੇ ਚਾਰੇ ਯੂਨਿਟਾਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਚਾਰੇ ਯੂਨਿਟਾਂ ਦੇ ਰਾਹੀਂ 759 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਦੋਂ ਕਿ ਲਹਿਰਾ ਮੁਹੱਬਤ ਦੇ 3 ਯੂਨਿਟ 519 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਨੇ। ਇਸ ਪਲਾਂਟ ਦਾ 4 ਨੰਬਰ ਯੂਨਿਟ ਹਾਲੇ ਵੀ ਤਕਨੀਕੀ ਨੁਕਸ ਕਰਕੇ ਬੰਦ ਪਿਆ। ਜਲਾਲਾਬਾਦ ਦੀ ਗੱਲ ਕਰਾਂਗੇ। ਜਲਾਲਾਬਾਦ ਦਾ ਰੁਖ ਕਰਾਂਗੇ, ਜਿੱਥੋਂ ਬਹੁਤ ਮੰਦਭਾਗੀ ਤੇ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਪਤਾ ਲੱਗਿਆ ਕਿ ਪਿੰਡ ਮੰਨੇਵਾਲਾ ਦੇ ਨੇੜੇ ਪੁਲ ਦੇ ਕੋਲੇ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੇ ਵਿੱਚ
4 ਜਾਨਾਂ ਚਲੀਆਂ ਗਈਆਂ ਨੇ ਤੇ 50 ਤੋਂ ਵੱਧ ਜਿਹੜੇ ਮੁਸਾਫਿਰ ਸੀਗੇ ਬੱਸ ਦੇ ਵਿੱਚ ਉਹ ਜ਼ਖਮੀ ਦੱਸੇ ਗਏ ਨੇ। ਇਹ ਬੱਸ ਮੰਡੀ ਰੋੜਾਂਵਾਲੀ ਤੋਂ ਜਲਾਲਾਬਾਦ ਵੱਲ ਜਾ ਰਹੀ ਸੀ ਤੇ ਖੇਤਾਂ ਦੇ ਵਿੱਚ ਪਲਟ ਗਈ। ਹੁਣ ਤੱਕ 4 ਜਣਿਆਂ ਦੇ ਮਾਰੇ ਜਾਣ ਬਾਰੇ ਪੁਸ਼ਟੀ ਹੋ ਚੁੱਕੀ ਹੈ। ਅਥਾਰਟੀਜ਼ ਨੇ, ਡਾਕਟਰਸ ਨੇ, ਪੁਲਿਸ ਨੇ ਕੀਤੀ ਹੈ। ਅੱਖੀਂ ਵੇਖਣ ਵਾਲੇ ਦੱਸਦੇ ਆ ਕਿ ਬੱਸ ਦੀ ਰਫ਼ਤਾਰ ਇੰਨੀ ਕੁ ਤੇਜ਼ ਸੀਗੀ ਕਿ ਬੱਸ ਦਾ ਡਰਾਈਵਰ ਉਸ ਨੂੰ ਕਾਬੂ ਦੇ ਵਿੱਚ ਨਹੀਂ ਕਰ ਸਕਿਆ ਤੇ ਬੱਸ ਬੇਕਾਬੂ ਹੋ ਕੇ ਖੇਤਾਂ ਦੇ ਵਿੱਚ ਜਾ ਪਲਟੀ ਸੀ। ਪੁਲਿਸ ਨੇ ਡਰਾਈਵਰ ਦੇ ਖਿਲਾਫ ਕੇਸ ਦਰਜ ਕਰ ਲਿਆ। ਸੋ ਤੇਜ਼ ਰਫ਼ਤਾਰੀ ਜਿਹੜੀ ਹੈ ਉਹ ਜਾਨਲੇਵਾ ਹੋ ਸਕਦੀ ਹੈ। ਆਪਾਂ ਆਮ ਹੀ ਪੜ੍ਹਦੇ ਹਾਂ ਪੰਜਾਬ ਦੇ ਵਿੱਚ ਜਦੋਂ ਜਾਂਦੇ ਹਾਂ ਕਿ ਕਦੇ ਨਾ ਪਹੁੰਚਣ ਨਾਲੋਂ ਦੇਰ ਨਾਲ ਪਹੁੰਚਿਆ ਚੰਗਾ ਹੈ। ਸੋ ਸਪੀਡਾਂ ਤੇ ਜਿਹੜੀਆਂ ਸਪੀਡਾਂ ਨੇ ਜਾਂ ਤੇਜ਼ ਰਫ਼ਤਾਰੀ ਹੈ ਉਹ ਤੇ ਕਾਬੂ ਤਾਂ ਹੋਣੇ ਚਾਹੀਦੇ। ਬੇਸ਼ੱਕ ਪ੍ਰਸ਼ਾਸਨ ਚਲਾਨ ਵੀ ਕੱਟਦਾ ਪਰ ਕਈ ਵਾਰੀ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਖਾਸ ਕਰਕੇ ਕਿ ਇਹ ਚਲਾਨ ਜਿਹੜੇ ਆ ਉਹ ਕਿਸੇ ਹੋਰ ਢੰਗ ਨਾਲ ਕੱਟੇ ਜਾਂਦੇ ਤੇ ਉਹਦਾ ਜਿਹੜਾ ਪੈਸਾ ਵਾ ਉਹ ਵੀ ਸਰਕਾਰੀ ਖਜ਼ਾਨੇ ਦੇ ਵਿੱਚ ਕਈ ਵਾਰੀ ਘੱਟ ਹੀ ਜਾਂਦਾ ਤੇ ਕਈ ਵਾਰੀ ਲੋਕਾਂ ਨੂੰ ਰਿਲੈਕਸੇਸ਼ਨ ਵੀ ਦੇ ਦਿੱਤੀ ਜਾਂਦੀ ਹੈ ਜਦੋਂ ਕਿਸੇ ਨਾਲ ਫੋਨ ਤੇ ਗੱਲ ਕਰਾ ਦਿੰਦੇ ਆ। ਪਰ ਸਾਨੂੰ ਇਹ ਸਮਝ ਕਦੋਂ ਪਊਗੀ ਕਿ ਇਹ ਚੀਜ਼ਾਂ ਜਿਹੜੇ ਆਵਾਜਾਈ ਦੇ ਕਾਨੂੰਨ ਨੇ ਇਹ ਸਾਡੀ ਸੇਫਟੀ ਲਈ, ਸਾਡੀ ਹਿਫਾਜ਼ਤ ਲਈ, ਸਾਡੀ ਜਾਨ ਦੀ ਰੱਖਿਆ ਲਈ ਨੇ। ਸੋ ਇਹਨਾਂ ਦੀ ਦੁਰਵਰਤੋਂ ਕਰਨਾ ਅਸੀਂ ਆਪ ਜਿੰਨਾ ਚਿਰ ਨਹੀਂ ਰੋਕਦੇ ਉਹਨਾਂ ਚਿਰ ਹਾਦਸਿਆਂ ਤੋਂ ਨਹੀਂ ਬਚ ਸਕਦੇ। ਇੱਕ ਬੜੀ ਇੰਟਰਸਟਿੰਗ ਖਬਰ ਹੈ ਸ਼ੇਅਰ ਕਰਨ ਵਾਲੀ ਤੁਹਾਡੇ ਨਾਲ। ਛੱਤੀਸਗੜ੍ਹ ਦਾ ਇੱਕ ਬਸਤਰ ਜ਼ਿਲ੍ਹਾ ਵਾ ਤੇ ਉੱਥੇ ਇੱਕ ਪਿੰਡ ਕੰਗੇਰਵਾਲੀ ਰਾਸ਼ਟਰੀ ਜਿਹੜਾ ਉਹ ਪਿੰਡ ਦਾ ਨਾਮ ਆ, ਕੋਟ ਮੱਸਰ ਪਿੰਡ ਦਾ ਨਾਂ। ਇੱਥੇ ਕੋਈ ਇਹਨਾਂ ਦਾ ਦੇਵਤਾ, ਕੋਈ ਦੇਵੀ ਆ ਤੇ ਉਹਦੀ ਯਾਤਰਾ ਕੱਢੀ ਜਾਂਦੀ ਹੈ ਤੇ ਪਰ ਦੇਵੀ ਨੂੰ ਐਨਕ ਚੜਾਉਣ ਦੀ ਜਿਹੜੀ ਪਰੰਪਰਾ ਹੈ ਉਹ ਦੱਸੀ ਗਈ ਹੈ। ਬਜ਼ੁਰਗ ਇਹ ਮੰਨਦੇ ਆ ਵੀ ਚਸ਼ਮਾ ਚੜਾ ਕੇ ਮਾਤਾ ਨੂੰ ਦਾਨ ਕਰਕੇ ਜਾਂ ਚੜਾ ਕੇ ਦੇਵੀ ਨੂੰ ਤਾਂ ਜਿਹੜੀ ਦੇਵੀ ਆ ਉਹਨਾਂ ਦੇ ਜੰਗਲਾਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਂਦੀ ਹੈ, ਜਿਸ ਨੂੰ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਅਪਣਾ ਰਹੀ ਹੈ। ਇੱਕ ਜਿਹੜਾ ਇੱਥੋਂ ਦਾ ਨਿਵਾਸੀ ਆ ਉਹ ਵੀ ਦੱਸਦਾ ਵੀ ਇੱਥੇ 3 ਸਾਲਾਂ ਵਿੱਚ ਇੱਕ ਵੱਡਾ ਮੇਲਾ ਵੀ ਲੱਗਦਾ ਤੇ ਐਨਕਾਂ ਚੜਾਈਆਂ ਜਾਂਦੀਆਂ ਤਾਂ ਜੋ ਉਹਨਾਂ ਦੀ ਖੇਤੀਬਾੜੀ ਜਾਂ ਉਹਨਾਂ ਨੂੰ ਉਹਨਾਂ ਦੇ ਜੰਗਲ ਹੈ ਜਿਹੜੇ ਉਹਨਾਂ ਨੂੰ ਨਜ਼ਰ ਨਾ ਲੱਗੇ। ਇਹ ਕਈ ਪੀੜ੍ਹੀਆਂ ਪੀੜ੍ਹੀਆਂ ਤੋਂ ਇਹ ਜਿਹੜੀ ਹੈ ਮਾਨਤਾ ਇਸ ਇਲਾਕੇ ਦੇ ਵਿੱਚ ਪੈਂਦੀ ਹੈ। ਸੋ ਭਾਰਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਭਿੰਨਤਾਵਾਂ ਭਰਿਆ ਦੇਸ਼ ਹੈ ਤੇ ਅਸੀਂ ਕਿਸੇ ਦੀ ਧਾਰਮਿਕ ਆਸਥਾ ਨੂੰ ਕੁਝ ਕਹਿ ਨਹੀਂ ਸਕਦੇ ਪਰ ਹਰ ਇੱਕ ਬੰਦੇ ਦਾ ਕਿਸੇ ਵੀ ਧਰਮ ਨੂੰ ਮੰਨਣ ਦਾ, ਪੂਜਣ ਦਾ ਆਪਣਾ ਇੱਕ ਅਧਿਕਾਰ ਹੈ, ਉਹਨੂੰ ਮਿਲਿਆ ਹੋਇਆ। ਪਰ ਇਹ ਦੇਖੋ ਇੱਕ ਬੜੀ ਵਿਚਿੱਤਰ ਖਬਰ ਹੈ ਕਿ ਉਹਨਾਂ ਦੀ ਮਾਨਤਾ ਹੈ ਕਿ ਜੇਕਰ ਅਸੀਂ ਐਨਕ ਚੜਾਵਾਂਗੇ ਤਾਂ ਸਾਡੀਆਂ ਫਸਲਾਂ, ਸਾਡੇ ਜੰਗਲਾਂ ਨੂੰ ਨਜ਼ਰ ਜਿਹੜੀ ਹੈ ਉਹ ਨਹੀਂ ਲੱਗਣੀ। ਅਗਲੀ ਖਬਰ ਦੀ ਜੇ ਗੱਲ ਕਰੀਏ ਤਾਂ ਹੁਣ ਭ੍ਰਿਸ਼ਟਾਚਾਰ ਦੀ ਗੱਲ ਕਰ ਲੈਂਦੇ ਹਾਂ। ਪਤਾ ਲੱਗਿਆ ਕਿ ਜਿਹੜਾ ਸੰਗਰੂਰ ਦੇ ਵਿੱਚ ਕਰਨਵੀਰ ਸਿੰਘ ਪੀਪੀਐਸ ਹੈ, ਉਹਦੇ ਰੀਡਰ ਤੇ ਏਐਸਆਈ ਦਵਿੰਦਰ ਸਿੰਘ ਰਾਹੀਂ 3 ਲੱਖ ਰੁਪਏ ਦੀ ਮੰਗ ਕਰਨ ਤੇ ਲੈਣ ਦੇਣ ਦਾ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ। ਏਐਸਆਈ ਦਵਿੰਦਰ ਸਿੰਘ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਐਸਪੀ ਕਰਨਵੀਰ ਜਿਹੜਾ ਉਹ ਫਰਾਰ ਦੱਸਿਆ ਗਿਆ। ਸ਼ਿਕਾਇਤਕਰਤਾ ਇਹ ਗੱਲ ਕਹਿੰਦਾ ਹੈ ਕਿ ਪੁਲਿਸ ਥਾਣਾ ਘਨੌਰੀ ਦੇ ਵਿੱਚ ਜਿਹੜਾ ਮੁਕੱਦਮਾ ਨੰਬਰ 16 ਹੈ ਉਹ 27/2/2022 ਨੂੰ ਧਾਰਾ 302, 120(b), 148 ਤੇ 149 ਆਈਪੀਸੀ ਤਹਿਤ ਦਰਜ ਹੋਇਆ ਸੀ, ਜੋ ਕਿ ਬਾਅਦ ਦੇ ਵਿੱਚ 306 ਤੇ 326 ਆਈਪੀਸੀ ਦੇ ਵਿੱਚ ਤਬਦੀਲ ਹੋ ਗਿਆ ਸੀ। ਇਸੇ ਵਿੱਚ ਗੁਰਤੇਜ ਸਿੰਘ ਪੁੱਤਰ ਮਹਿੰਗਾ ਸਿੰਘ, ਬਲਜਿੰਦਰ ਕੌਰ ਪਤਨੀ ਮਹਿੰਗਾ ਸਿੰਘ ਮੰਡਵੀ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਨੂੰ ਮੁਲਜ਼ਮ ਵਜੋਂ ਇਹਨਾਂ ਨਾਲ ਸ਼ਮਿੰਦਰ ਕੌਰ ਪਤਨੀ ਕਿਰਪਾਲ ਸਿੰਘ ਹਰਿਆਣਾ ਖੁਰਦ ਵੀ ਸ਼ਾਮਲ ਸੀਗੇ। 2-3 ਜਾਣੇ ਹੋਰ ਸੀਗੇ, ਇਹ ਸ਼ਾਮਲ ਸੀ ਮੁਲਜ਼ਮ ਵਜੋਂ। ਇਸੇ ਮਾਮਲੇ ਦੇ ਵਿੱਚ ਜਿਹੜੀ ਮਹਿੰਗਾ ਸਿੰਘ ਵੱਲੋਂ ਦਰਖਾਸਤ ਲਾਈ ਗਈ ਸੀ ਉਹਦੀ ਜਾਂਚ ਐਸਐਸਪੀ ਸੰਗਰੂਰ ਕਰਨਵੀਰ ਸਿੰਘ ਨੂੰ ਸੌਂਪੀ ਗਈ ਸੀ। ਐਸਪੀ ਸੰਗਰੂਰ ਮਾਫ ਕਰਨਾ, ਐਸਐਸਪੀ ਨਹੀਂ, ਕਰਨਵੀਰ ਸਿੰਘ ਐਸਪੀ ਨੂੰ ਇਹਦੀ ਜਾਂਚ ਸੌਂਪੀ ਗਈ ਸੀ ਤੇ ਮੁਲਜ਼ਮਾਂ ਦਾ ਬਚਾਅ ਕਰਨ ਵਾਸਤੇ ਕਰਨਵੀਰ ਸਿੰਘ ਨੇ ਆਪਣੇ ਰੀਡਰ ਏਐਸਆਈ ਦਵਿੰਦਰ ਸਿੰਘ ਪਾਸੋਂ 3,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਧਿਰ ਨੇ 2 ਅਪ੍ਰੈਲ 2022 ਨੂੰ 2:30 ਵਜੇ ਦੇ ਕਰੀਬ ਰੀਡਰ ਨੂੰ 3 ਲੱਖ ਰੁਪਏ, ਜਿਹਦੇ ਵਿੱਚ 5-500 ਦੇ ਨੋਟਾਂ ਦੇ 6 ਪੈਕਟ ਸਨ, ਉਹ ਦਿੱਤੇ। 5 ਮਿੰਟ ਬਾਅਦ ਇਹੀ ਪੈਸੇ ਐਸਪੀ ਕਨਵੀਨਰ ਨੂੰ ਰੀਡਰ ਨੇ ਦੇਤੇ ਤੇ ਬਾਅਦ ਦੇ ਵਿੱਚ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਨੇ ਐਸਐਸਪੀ ਤੇ ਰੀਡਰ ਦੇ ਖਿਲਾਫ ਜਿਹੜਾ ਉਹ ਕੇਸ ਦਰਜ ਕਰ ਲਿਆ ਭ੍ਰਿਸ਼ਟਾਚਾਰ ਦਾ, ਜਿਹਦੀ ਐਫਆਈਆਰ ਨੰਬਰ 66 ਹੈ ਤੇ ਇਹ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹ ਲੱਗੀਆਂ ਨੇ ਜਿਹੜੀ ਜਾਂਚ ਚੱਲ ਰਹੀ ਸੀ ਉਸ ਕੇਸ ਦੇ ਵਿੱਚ ਜਿਹੜਾ ਮੁਕੱਦਮਾ ਨੰਬਰ 16 ਸੀਗਾ ਉਸੇ ਕੇਸ ਦੇ ਵਿੱਚ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਜਿਹੜਾ ਕੇਸ ਆ ਉਹ ਦਰਜ ਕਰ ਲਿਆ ਗਿਆ। ਦਵਿੰਦਰ ਸਿੰਘ ਏਐਸਆਈ ਜਿਹਦੇ ਤੇ ਕੇਸ ਦਰਜ ਹੋਇਆ ਤੇ ਕਰਨਵੀਰ ਸਿੰਘ ਜਿਹੜਾ ਐਸਪੀ ਇਹਦੇ ਵਿਰੁੱਧ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੁਣ ਤੱਕ ਲਈ ਬਸ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਕੁਝ ਖਾਸ ਜਾਣਕਾਰੀਆਂ। ਜਾਂਦੇ ਸਾਡੀ ਸਪਾਂਸਰ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਹਾਂ ਜੀ।
ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਨਾਲ ਜੁੜੇ ਨੇ, ਭਰੋਸੇਯੋਗਤਾ ਦਾ ਦੂਜਾ ਨਾਮ ਨੇ, ਵਧੀਆ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਕੋਈ ਸਵਾਲ ਕਰਨਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਨੰਬਰ ਹੈ 415 909 0503। ਜ਼ੈਂਡਰ ਗਰੁੱਪ ਵਾਲੇ ਜੇਕਰ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਲੋਨ ਵੀ ਲੈ ਕੇ ਦਿੰਦੇ ਨੇ। ਨੰਬਰ ਨੋਟ ਕਰ ਸਕਦੇ ਹੋ ਜੀ 855 905 2575 ਇਹਨਾਂ ਦਾ ਨੰਬਰ ਹੈ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ।